एक पासे तां दुश्मन जिहड़ा वो पूरी सिरे दी कमीनगी करदा है, दुश्मनी कढदा, दूजे पासे मुकरदा भी हुण साबित करके दिखाओ भी मैं तुहाडे नाल आ कीता सी। ਇਹੋ ਜਿਹੇ ਦੁਸ਼ਮਣ ਨਾਲ ਸਿੱਖ ਜਾਂ ਕੋਈ ਬੰਦਾ, ਕਈ ਕਹਿੰਦੇ ਹੁੰਦੇ ਜੀ ਯਹੂਦੀਆਂ ਨੇ ਐ ਕੀਤਾ ਤੇ ਐ ਫਿਰ ਮੁਲਕ ਲੈ ਲਿਆ। ਮੈਂ ਕਹਿੰਦਾ ਹੁੰਨਾ ਵੀ ਜੇ ਯਹੂਦੀਆਂ ਨੂੰ ਦੁਸ਼ਮਣ ਟੱਕਰਿਆ ਹੁੰਦਾ ਨਾ ਹਿੰਦੂਆਂ ਵਰਗਾ ਜਿਹੋ ਜਿਹਾ ਸਾਡੇ ਪੱਲੇ ਪਿਆ, ਅਕਲ ਜਾਂਦੀ ਆ। ਜਿੰਨੀਆਂ ਵੀ ਗੱਲਾਂ ਨੂੰ ਸਿੱਖ ਫਲਸਫਾ ਅਨੈਤਿਕ ਕਹਿੰਦਾ, ਜਿਹੜੀਆਂ ਵੀ ਗੱਲਾਂ ਨੂੰ ਸਾਡਾ ਸਿੱਖ ਸੱਭਿਆਚਾਰ ਨਿੰਦਦਾ, ਗਲਤ ਕਹਿੰਦਾ ਕਿ ਮਨੁੱਖ ਨੂੰ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ, ਉਧਰ ਉਹ ਸਾਰੀਆਂ ਚੀਜ਼ਾਂ ਕਰਨ ਵਾਲੇ ਹੀਰੋ ਨੇ। ਹੀਰੋ ਜਿਹੜਾ ਸਾਡਾ ਦੁਸ਼ਮਣ ਆ ਜੀ, ਉਹ ਇੰਨਾ ਕਮੀਨਾ ਕਿ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਸਾਰੇ ਕਾਸੇ ਨੂੰ ਖਤਮ ਕਰਨ ਤੇ ਤੁਲਿਆ ਹੋਇਆ। ਆ ਜਿਹੜਾ ਪਾਣੀਆਂ ਦਾ ਮਸਲਾ ਉੱਠਿਆ ਹੋਇਆ, ਇਹਦੇ ਵਿੱਚ ਦੇਖੋ ਨਾਲੇ ਤਾਂ ਕਹੀ ਜਾਂਦਾ ਵੀ ਸਤਲੁਜ ਜਮਨਾ ਲਿੰਕ ਨਹਿਰ ਆ ਜਿਹੜੀ ਉਹ ਬਣਾਉਣੀ ਹੈ। ਕਾਹਦੇ ਲਈ ਬਣਾਉਣੀ ਆ? ਪੰਜਾਬ ਤੋਂ ਹਰਿਆਣੇ ਦਾ ਪਾਣੀ ਲੈਣਾ। ਠੀਕ ਆ ਭਾਈ, ਤੁਸੀਂ ਮੰਨ ਲਈ ਤੁਹਾਡੀ ਗੱਲ ਕਿ ਤੁਸੀਂ ਪਾਣੀ ਲੈਣਾ, ਪਰ ਉਹਦੇ ਨਾਲੋਂ ਕਿਤੇ ਜ਼ਿਆਦਾ ਪਾਣੀ ਤਾਂ ਤੁਸੀਂ ਬਿਨਾਂ ਨਹਿਰ ਬਣਾਏ ਤੇ ਲਈ ਜਾਂਦੇ। ਸੋ ਜਿਹੜੇ ਲੋਕ ਭਾਰਤ ਮਾਤਾ ਕੀ ਜੈ ਕਹਿ ਕੇ, ਜਿਹੜੇ ਲੋਕ ਖਾਲਿਸਤਾਨੀਆਂ ਨੂੰ, ਖਾੜਕੂਆਂ ਨੂੰ ਮੱਤਾ ਦਿੰਦੇ ਰਹਿੰਦੇ ਨੇ, ਅਜੇ ਉਹਨਾਂ ਦੀਆਂ ਅੱਖਾਂ ਅਜੇ ਤੱਕ ਵੀ ਨਹੀਂ ਖੁੱਲੀਆਂ ਕਿ 1947 ਤੋਂ ਲੈ ਕੇ ਅੱਜ ਤੱਕ ਤੇ ਗਾਂ ਵੀ ਜਿਹੜੇ ਵੀ ਸਿੱਖ ਭਾਰਤੀ ਨਿਜ਼ਾਮ ਦੀ ਸੇਵਾ ਕਰ ਰਹੇ ਨੇ, ਉਹਨਾਂ ਕੋਲੇ ਜਿਹੜੇ ਮਰਜ਼ੀ ਯੋਗ, ਮੈਂ ਯੋਗ ਕਹਿਣਾ, ਯੋਗ ਬਿਲਕੁਲ ਯੋਗ ਕਾਰਨ ਹੋਣ, ਬਹਾਨੇ ਹੋਣ, ਪਰ ਇੱਕ ਵਕਤ ਇਤਿਹਾਸ ਦਾ ਆਉਣਾ ਹੈ, ਜੇਕਰ ਇਉਂ ਹੀ ਚੱਲਦਾ ਰਿਹਾ ਜਿਵੇਂ ਹੁਣ ਚੱਲ ਰਿਹਾ, ਕਿ ਉਸ ਮੌਕੇ ਦੁਨੀਆ ਇਹ ਗੱਲ ਕਹੂਗੀ ਕਿ ਇਸ ਕੌਮ ਨੂੰ ਮਰਵਾਉਣ ਵਾਲੇ ਇਸ ਕੌਮ ਦੇ ਉਹ ਲੋਕ ਨੇ ਜਿਨ੍ਹਾਂ ਨੇ 1947 ਤੋਂ ਉਸ ਧਿਰ ਦਾ ਸਾਥ ਦਿੱਤਾ, ਜਿਹੜੀ ਧਿਰ ਇਹਨਾਂ ਦਾ ਸਮੂਲ ਨਾਸ਼ ਕਰਨਾ ਚਾਹੀਦੀ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ, ਉਹਦੀ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਨੇ ਉੱਥੇ ਇਹ ਪੱਖ ਰੱਖਿਆ ਕਿ ਜਿਹੜਾ ਦੋਸ਼ ਇਸ ਪਟੀਸ਼ਨ ਵਿੱਚ ਲਾਇਆ ਗਿਆ ਉਹ ਨਿਰਮੂਲ ਆ। ਜਿਹੜੇ ਇੰਡੋ ਪਾਕ ਜੰਗ ਦੇ ਮਾਹੌਲ ਦੇ ਕਰਕੇ ਪੁਲਿਸ ਉੱਥੇ ਗਈ ਆ, ਜਾਂ ਇਹ ਕਿਹਾ ਗਿਆ ਵੀ ਉੱਥੇ ਲੋਕਲ ਜਿਹੜੇ ਲੋਕ ਨੇ ਨੇੜੇ ਤੇੜੇ ਦੇ ਨੰਗਲ ਡੈਮ ਦੇ, ਉਹਨਾਂ ਤੋਂ ਖਤਰਾ ਮਹਿਸੂਸ ਕੀਤਾ ਗਿਆ ਕਿ ਧਰਨਾ ਮੁਜ਼ਾਹਰਾ ਨਾ ਕੋਈ ਹੋ ਜੇ, ਇਸ ਕਰਕੇ ਪੁਲਿਸ ਉੱਥੇ ਦਖਲਅੰਦਾਜ਼ੀ ਲਈ ਗਈ ਆ। ਪਰ ਜਿਹੜਾ ਦੋਸ਼ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਲਾ ਰਹੇ ਨੇ ਉਹ ਬਿਲਕੁਲ ਗਲਤ। ਤੋ ਇਸ ਤਰੀਕੇ ਦੀ ਗੱਲ ਕਹਿ ਕੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਇਹ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਦੇ ਬੋਰਡ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ, ਇਹਨੂੰ ਰੱਦ ਕਰਨ ਦੀ ਬੇਨਤੀ ਜਿਹੜੀ ਆ ਹਾਈ ਕੋਰਟ ਨੂੰ ਕੀਤੀ ਹੈ। ਦੂਜੇ ਪਾਸੇ ਨੰਗਲ ਡੈਮ ਦੀ ਸੁਰੱਖਿਆ ਨਾਲ ਸੰਬੰਧਿਤ ਇਹ ਜਿਹੜਾ ਸਾਰਾ ਪ੍ਰਕਰਨ ਚੱਲ ਰਿਹਾ, ਉਹਦੇ ਵਿੱਚ ਕੇਂਦਰ ਵੱਲੋਂ, ਹਰਿਆਣੇ ਵੱਲੋਂ, ਮੁਲਕ ਦੀ ਡੀਪ ਸਟੇਟ ਦੇ ਵੱਲੋਂ ਹਰ ਹਰਬਾ ਵਰਤਿਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜਿਹੜਾ ਪਾਣੀ ਭਾਖੜੇ ਤੋਂ ਛੱਡਣ ਦਾ ਉਹਨਾਂ ਨੇ ਸੋਚਿਆ ਹੋਇਆ, ਉਹ ਜੇ ਨੰਗਲ ਡੈਮ ਤੇ ਆਵੇ ਤਾਂਹੀਓ ਅੱਗੇ ਹਰਿਆਣੇ ਨੂੰ ਜਾਣਾ, ਜਿਹੜੀ ਭਾਖੜਾ ਮੇਨ ਲਾਈਨ ਆ ਉਹਦੇ ਰਾਹੀਂ। ਤੋਂ ਇਸ ਗੱਲ ਦੇ ਲਈ ਨੰਗਲ ਡੈਮ ਦੇ ਉੱਤੇ ਆਪ ਦਾ ਜਿਹੜਾ ਪ੍ਰਬੰਧ ਵਾ ਉਹਨੂੰ ਆਪਦੇ ਹੱਥਾਂ 'ਚ ਲੈਣ ਲਈ, ਜਾਂ ਉੱਥੋਂ ਦੇ ਜਿਹੜੇ ਇੰਜੀਨੀਅਰ ਨੇ ਉਹਨਾਂ ਨੂੰ ਦਬਕਾਉਣ ਦੇ ਲਈ ਕੱਲ ਰਾਤ ਬਹੁਤ ਯਤਨ ਜਿਹੜਾ ਉਹ ਕੀਤਾ ਗਿਆ। ਪਰ ਇਸ ਗੱਲ ਦੇ ਵਿੱਚ ਜਿਹੜਾ ਉੱਥੋਂ ਦਾ ਭਾਖੜਾ ਡੈਮ ਦਾ ਮੁੱਖ ਇੰਜੀਨੀਅਰ ਆ ਚਰਨਪ੍ਰੀਤ ਸਿੰਘ, ਉਹਨੇ SSP ਰੋਪੜ ਨੂੰ ਈਮੇਲ ਭੇਜ ਕੇ ਇਹ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਵਿਗੜ ਸਕਦੀ ਆ ਤੇ ਇਸ ਕਰਕੇ ਪ੍ਰਦਰਸ਼ਨਕਾਰੀ ਆ ਸਕਦੇ ਆ ਤੇ ਤੁਸੀਂ ਛੇਤੀ ਤੋਂ ਛੇਤੀ ਕੋਈ ਪੁਲਿਸ ਵੱਲੋਂ ਇੰਤਜ਼ਾਮ ਜਿਹੜਾ ਹੈਗਾ ਕਰਵਾਓ। ਅਸਲ ਵਿੱਚ ਤਾਂ ਇਹ ਜਿਹੜੀ ਪ੍ਰਦਰਸ਼ਨਕਾਰੀਆਂ ਵਾਲੀ ਗੱਲ ਵਾ, ਜਾਂ ਹੋਰ ਕਿਹਾ ਜਾ ਰਿਹਾ ਵੀ ਅਮਨ ਕਾਨੂੰਨ ਦੀ ਹਾਲਤ, ਇਹ ਸਾਰੇ ਤਾਂ ਬਹਾਨੇ ਨੇ। ਉਹ ਆਪਾਂ ਸਭ ਸਮਝਦੇ ਆ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਇਹਨਾਂ ਇੰਜੀਨੀਅਰਾਂ ਨੂੰ ਜਿਹੜਾ ਕਿਹਾ ਗਿਆ ਕਿ ਜੋ ਮਰਜ਼ੀ ਹੋ ਜੇ ਤੁਸੀਂ ਨੰਗਲ ਡੈਮ ਤੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਣਾ ਹੈ, ਉਹਦੇ ਕਰਕੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਈਆਂ ਨੇ।
ਤੇ ਇਹ ਅੱਜ ਇੱਕ ਜਿਵੇਂ ਖਬਰ ਦੇ ਰੂਪ ਦੇ ਵਿੱਚ ਐਕਸਕਲੂਸਿਵ ਖਬਰ ਵਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਰਾਤ 11 ਵਜੇ ਟਾਈਮ ਤੋਂ ਜਿਹੜਾ ਹਰਿਆਣੇ ਦਾ ਤਾਇਨਾਤ ਸਟਾਫ ਆ ਨਾ ਉਹਦੇ ਤੇ ਪੂਰਾ ਦਬਾਅ ਪਾਇਆ ਗਿਆ ਸੀਗਾ ਵੀ ਪਾਣੀ ਛੱਡ ਦੋ, ਪਰ ਉਹਨਾਂ ਨੇ ਪਾਣੀ ਰਾਤ ਛੱਡਿਆ ਨਹੀਂ। ਖੈਰ ਅੱਜ ਜਿਹੜੀ ਹਾਈ ਕੋਰਟ 'ਚ ਸੁਣਵਾਈ ਹੋਈ ਆ ਪਟੀਸ਼ਨ ਦੀ, ਉਹ ਵੀ ਪੱਖ ਜੀ ਪੰਜਾਬ ਦੇ ਗਿਆ ਹੈਗਾ ਕੇਸ, ਪਰ ਇਹਦੇ ਨਾਲ ਮਾਮਲਾ ਕੋਈ ਹੱਲ ਨਹੀਂ ਹੋਇਆ। ਜਿਵੇਂ ਕੱਲ ਜਿਹੜਾ ਕੁਝ ਅਸੈਂਬਲੀ 'ਚ ਹੋਇਆ ਉਹਦੇ ਨਾਲ ਵੀ ਮਸਲਾ ਹੱਲ ਨਹੀਂ ਹੋਇਆ। ਇਵੇਂ ਹੀ ਜਦੋਂ ਵੀ ਪਿਛਲੇ ਦੌਰ ਦੇ ਵਿੱਚ ਪਿਛਲੇ 70-80 ਸਾਲਾਂ ਤੋਂ ਇਸ ਮਸਲੇ ਤੇ ਪੰਜਾਬੀ ਖੁਸ਼ ਹੋ ਜਾਂਦੇ ਆ ਕਿ ਲਓ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦਾ ਰਾਖਾ ਬਣ ਗਿਆ, ਹੁਣ ਬਾਦਲ ਨੇ ਆ ਕਰਤਾ। ਇਹ ਸਾਰੀਆਂ ਗੱਲਾਂ ਨਿਰਮੂਲ ਨੇ। ਅਸਲੀਅਤ ਵਿੱਚ SYL ਦੇ ਮਸਲੇ ਉੱਤੇ ਜੋ ਕੁਝ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਉਹਨੂੰ ਫੋਕਸ ਕਰਕੇ ਦੇਖਣ ਦੀ ਲੋੜ ਆ। ਆਪਾਂ ਨੂੰ ਪਤਾ ਕਿ 1996 ਦੇ ਵਿੱਚ ਹਰਿਆਣੇ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਲੀ ਲਈ ਸੀ ਕਿ ਜੀ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਕਿ ਰਾਜੀਵ ਲੌਂਗੋਵਾਲ ਸਮਝੌਤੇ 'ਚ ਇਹ ਮੰਨੀ ਫਿਰਦੇ ਆ, ਤੇ ਜਿਹੜੀ ਬਰਨਾਲਾ ਸਰਕਾਰ ਮੌਕੇ ਕੁਛ ਹਿੱਸਾ ਬਣਾਇਆ ਵੀ ਸੀ ਜਿਹਦੇ ਉੱਤੇ ਬਾਅਦ ਵਿੱਚ ਖਾੜਕੂਆਂ ਦੇ ਕਰਕੇ ਹੁਣ ਤੱਕ ਕੰਮ ਬੰਦ ਵਾ, ਉਹਨੂੰ ਜੀ ਇਹ ਪੰਜਾਬ ਜਿਹੜਾ ਆਪਦੇ ਹਿੱਸੇ ਵਾਲੇ ਪਾਸੇ ਪੂਰੀ ਕਰੇ। ਇਸ ਗੱਲ ਦੇ ਵਿੱਚ ਸੁਪਰੀਮ ਕੋਰਟ ਨੇ ਸਨ 2002 ਦੇ ਵਿੱਚ 1 ਸਾਲ ਦਾ ਟਾਈਮ ਦਿੱਤਾ ਪੰਜਾਬ ਸਰਕਾਰ ਨੂੰ ਕਿ 2003 ਤੱਕ ਤੁਸੀਂ ਆਪਦੇ ਹਿੱਸੇ ਦੀ ਸਾਰੀ ਜਿਹੜੀ ਨਹਿਰ ਵਾ ਉਹ ਬਣਾ ਕੇ ਸਾਨੂੰ ਦੱਸੋ। ਉਦੋਂ 2002 ਤੱਕ ਜਦੋਂ ਕੁਝ ਨਾ ਹੋਇਆ, ਫਿਰ ਨਵਾਂ ਆਰਡਰ 2003 ਤੱਕ ਲਈ ਆ ਗਿਆ ਕਿ ਇਹ ਫਿਰ ਨਹੀਂ ਕੇਂਦਰ ਸਰਕਾਰ ਬਣਾਓ, ਫੌਜ ਲਾ ਕੇ ਬਣਾਓ, ਇਸ ਤਰੀਕੇ ਦੀਆਂ ਗੱਲਾਂ ਕਹਿਣ ਲੱਗੇ। ਤੇ ਇਸੇ ਤੋਂ ਬਾਅਦ ਵਿੱਚ ਅਗਲੀ ਗੱਲ ਜਿਹੜੀ ਆਈ 2004 ਲਈ, ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਕਸੂਤਾ ਫਸਿਆ ਹੋਇਆ ਸੀ। ਉਹਨੇ ਪੰਜਾਬ ਦੇ ਪੁਰਾਣੇ ਸਾਰੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਜਿਹੜਾ ਉਹ ਲਿਆ ਕੇ ਲੋਕਾਂ ਤੋਂ ਤਾਂ ਬੱਲੇ ਬੱਲੇ ਕਰਵਾ ਲਈ, ਪਰ ਉਹ ਜਿਹੜਾ ਕਾਨੂੰਨ ਸੀ ਉਹ ਜਾ ਕੇ ਅੱਗੇ ਸੁਪਰੀਮ ਕੋਰਟ ਕੋਲੇ, ਰਾਸ਼ਟਰਪਤੀ ਕੋਲੇ ਜਾ ਕੇ ਉਲਝ ਗਿਆ ਕਿ ਉਹ ਤਾਂ ਜੀ ਪਹਿਲਾਂ ਇਹ ਦੇਖਿਆ ਜਾਊਗਾ ਕਿ ਕੀ ਪੰਜਾਬ ਬੀਤੇ ਦੌਰ ਵਿੱਚ ਕੀਤੇ ਹੋਏ ਸਾਰੇ ਸਮਝੌਤੇ ਰੱਦ ਵੀ ਕਰ ਸਕਦਾ। ਜਿਵੇਂ ਹੁਣ ਕਿਹਾ ਜਾ ਰਿਹਾ ਕਿ ਭਾਰਤ ਸਰਕਾਰ ਨੇ ਐਲਾਨ ਤਾਂ ਕਰਤਾ ਕਿ ਜਿਹੜਾ ਸਿੰਧੂ ਜਲ ਸੰਧੀ ਆ ਅਸੀਂ ਰੱਦ ਕਰਦੇ ਹਾਂ। ਕੀ ਇਹ ਇੱਕ ਤਰਫਾ ਇਸ ਤਰੀਕੇ ਨਾਲ ਜਲ ਸੰਧੀ ਨੂੰ ਰੱਦ ਕਰਨ ਜੋਗੇ ਹੈਗੇ ਆ? ਇਹ ਅਧਿਕਾਰਤ ਵੀ ਹੈਗੇ ਆ। ਇਵੇਂ ਹੀ ਇਹ ਮਸਲਾ ਸੰਵਿਧਾਨਕ ਤੌਰ ਦੇ ਉੱਤੇ ਉੱਠ ਖੜਾ ਹੋਇਆ ਸੀ ਕਿ ਜਿਹੜੇ ਪੰਜਾਬ ਨੇ ਆਪਦੇ ਤੌਰ ਤੇ ਸਾਰੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਬਣਾ ਲਿਆਂਦਾ, ਇਹ ਜਾਇਜ਼ ਵੀ ਹੈਗਾ ਕਿ ਨਹੀਂ। ਖੈਰ ਅੱਜ ਉਸ ਮਸਲੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀਗੀ। ਆ ਜਿਹੜਾ ਰੌਲਾ ਚੱਲ ਰਿਹਾ ਨਾ, ਇਹ ਇੱਕ ਵੱਖਰਾ ਮਸਲਾ ਵਾ ਵੀ ਪਾਣੀ ਨਹੀਂ ਛੱਡਦੇ। ਇਹ ਤਾਂ ਗੱਲ ਇੰਨੀ ਕਾ ਕਿ ਬੀਤੇ ਸਮੇਂ ਦੇ ਵਿੱਚ ਹਰਿਆਣੇ ਨੂੰ ਧੜਾ ਧੜ ਪਾਣੀ ਜਾਂਦਾ ਰਿਹਾ, ਵਾਧੂ ਪਾਣੀ ਵੀ ਜਾਂਦਾ ਰਿਹਾ। ਐਤਕੀ ਭਗਵੰਤ ਮਾਨ ਵਾਲੀ ਸਰਕਾਰ ਨੇ ਇਸ ਮਸਲੇ ਦੇ ਉੱਤੇ ਉਹਨਾਂ ਨਾਲ ਆਡਾ ਲਾ ਲਿਆ, ਜਾਂ ਇਉਂ ਕਹੀਏ ਕਿ ਪੰਜਾਬ ਦੇ ਭਾਗ ਚੰਗੇ ਆ, ਲੋਕਾਂ ਨੂੰ ਅਕਲ ਆਉਣੀ ਸੀ। ਨਹੀਂ ਤਾਂ ਕੁਝ ਗਿਣਤੀ ਦੇ ਬੰਦੇ ਆ ਪੰਜਾਬ 'ਚ ਜਿਹੜੇ ਇਹਨਾਂ ਮਸਲਿਆਂ ਦੇ ਨਾਲ ਜੁੜੇ ਰਹਿੰਦੇ ਆ ਤੇ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਰੱਖਣ ਦਾ ਚਸਕਾ ਵਾ ਤੇ ਉਹ ਪੂਰਾ ਖਿਆਲ ਰੱਖਦੇ ਆ। ਹਰੇਕ ਦੇ ਆਪੋ ਆਪਣੇ ਕਾਰਨ ਨੇ। ਕਈ ਤਾਂ ਹਿਸਟੋਰੀਅਨ ਨੇ, ਕਈ ਪੱਤਰਕਾਰ ਨੇ, ਕਈ ਲਿਖਾਰੀ ਨੇ, ਕਈ ਖੋਜੀ ਨੇ, ਕਈ ਪੋਲੀਟੀਕਲ ਬੰਦੇ ਆ ਤੇ ਕਈ ਜਿਹੜੇ ਕਿਸਾਨ ਧਿਰਾਂ ਨਾਲ ਸੰਬੰਧਿਤ ਲੋਕ ਨੇ। ਅਸੀਂ ਖਾਲਿਸਤਾਨ ਨਾਲ ਸੰਬੰਧਿਤ ਲੋਕ ਆ ਜਿਹੜੇ, ਅਸੀਂ ਵੀ ਇਸ ਮਸਲੇ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਧਿਆਨ ਦਿੰਦੇ ਹਾਂ। ਸਾਡਾ ਜਿਹੜਾ ਨਜ਼ਰੀਆ ਉਹ ਇਹਨਾਂ ਵਰਗਾ ਬਿਲਕੁਲ ਨਹੀਂ ਹੈ। ਇਹ ਜਿੰਨੇ ਵੀ ਲੋਕ ਨੇ ਇਹਨਾਂ ਨੇ ਹੁਣ ਤੱਕ ਪਾਣੀ ਲਟਾਇਆ ਹੀ ਆ। ਹੁਣ ਤੁਸੀਂ ਸੋਚੋ ਕਿ ਕਿਹਾ ਜਾ ਰਿਹਾ ਕਿ ਹੋਰ ਪਾਣੀ ਜਿਹੜਾ ਲੈਣਾ ਉਹਦੇ ਲਈ ਸਤਲੁਜ ਜਮਨਾ ਲਿੰਕ ਨਹਿਰ ਦੀ ਲੋੜ ਆ। ਪਰ ਜਦੋਂ ਆਪਾਂ ਇਹਨਾਂ ਦਿਨਾਂ 'ਚ ਇੱਕ ਨਵਾਂ ਤੱਥ ਸਾਡੇ ਸਾਹਮਣੇ ਆਇਆ ਕਿ ਪੰਜਾਬ ਤੋਂ ਹਰਿਆਣੇ ਨੂੰ ਵੈਸੇ ਵੀ ਪਾਣੀ ਜਿਹੜਾ ਉਹਦੀ ਜਿੰਨੀ ਉਹਦੀ ਕਪੈਸਿਟੀ ਜਾਂ ਜਿੰਨੀ ਉਹਦੀ ਲੋੜ ਆ, ਜਿੰਨਾ ਉਹਨੂੰ ਅਲਾਟ ਹੋਇਆ ਹੋਇਆ, ਉਹਦੇ ਨਾਲੋਂ ਵੀ ਜ਼ਿਆਦਾ ਪਾਣੀ ਪਿਛਲੇ ਸਾਲਾਂ 'ਚ ਜਾਂਦਾ ਰਿਹਾ। ਕਿਉਂਕਿ ਐਤਕੀ ਤਾਂ ਉਹ ਐਲਾਨੀਆ ਤੌਰ ਤੇ ਕਹਿੰਦੇ ਨੇ
ਕਿ ਅੱਗੇ ਤਾਂ ਸਾਨੂੰ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਤੁਹਾਨੂੰ ਵਾਧੂ ਪਾਣੀ ਨਹੀਂ ਮਿਲਣਾ। ਐਤਕੀ ਹੋਈ ਇਹ ਕਟੱਡਾ ਜਿਹਾ ਮੁੱਖ ਮੰਤਰੀ ਟੱਕਰ ਗਿਆ। ਹੁਣ ਇਹ ਚਲੋ ਵੱਖਰੀ ਗੱਲ ਆ ਵੀ ਇਹ ਕਿਉਂ ਨਹੀਂ ਦੇ ਸਕਦਾ, ਉਹ ਵੀ ਆਪਾਂ ਵਿਚਾਰ ਲੈਂਦੇ ਆ ਚੰਗਾ ਜਾਂ ਮਾੜਾ। ਪਰ ਇਹ ਗੱਲ ਹੈ ਕਿ ਫੇਰ ਭਾਈ SYL ਦੀ ਲੋੜ ਕਿੱਥੇ ਰਹਿ ਗਈ? ਜੇ ਹਰਿਆਣੇ ਨੂੰ ਜਿੰਨਾ ਪਾਣੀ ਉਹਨੂੰ ਅਲਾਟ ਹੋਇਆ ਉਹਦੇ ਨਾਲੋਂ ਵੀ ਵੱਧ ਪਾਣੀ ਪਿਛਲੇ ਦੌਰ ਵਿੱਚ ਮਿਲ ਰਿਹਾ, ਇੱਥੇ ਆ ਕੇ ਉਹਨਾਂ ਸਾਰੇ ਸਿਆਸੀ ਭਲਵਾਨਾਂ ਦੀ ਹਰਾਮਜ਼ਾਦਗੀ ਨੰਗੀ ਹੁੰਦੀ ਆ। ਜਿਹੜਾ ਆਪਾਂ ਕਹਿੰਦੇ ਆ ਕਿ ਦੇਖੋ ਜੀ ਸਾਡੇ ਸੂਰਮਿਆਂ ਨੇ, ਬੱਬਰ ਖਾਲਸਾ ਨੇ, ਖਾਲਿਸਤਾਨ ਕਮਾਂਡੋ ਫੋਰਸ ਨੇ ਤੇ ਸਾਰੀਆਂ ਖਾੜਕੂ ਜਥੇਬੰਦੀਆਂ ਨੇ ਸਿਰਾਂ ਤੇ ਖੱਫਣ ਬੰਨ ਕੇ ਉਹ ਐਕਸ਼ਨ ਕੀਤੇ ਤੇ ਪੰਜਾਬ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਰੋਕੀ। ਕਿਉਂ ਰੋਕੀ ਆਪਾਂ ਉਹ ਨਹਿਰ ਸਾਡੇ ਵੱਡਿਆਂ ਭਰਾਵਾਂ ਨੇ ਇਸ ਕਰਕੇ ਰੋਕੀ ਆ, ਖਾੜਕੂ ਯੋਧਿਆਂ ਨੇ ਇਸ ਕਰਕੇ ਰੋਕੀ ਆ ਕਿ ਪੰਜਾਬ ਦਾ ਪਾਣੀ ਲੁੱਟਣ ਨਹੀਂ ਦੇਣਾ। ਇਸੇ ਹੀ ਆ ਨਾ ਮਸਲਾ। ਤੇ ਉਹ ਪਾਣੀ ਤਾਂ ਇਹ ਸਾਰੇ ਜਿਹੜੇ ਸਿਆਸੀ ਭਲਵਾਨ ਨੇ ਵੈਸੇ ਹੀ ਦੇਈ ਜਾਂਦੇ ਆ ਜੀ। ਜਿਹੜੇ ਲੋਕ ਖਾੜਕੂ ਲਹਿਰ ਨੂੰ, ਖਾਲਿਸਤਾਨੀਆਂ ਨੂੰ ਨੁਕਸ ਗਣਾਉਂਦੇ ਰਹਿੰਦੇ ਨੇ, ਉਹਨਾਂ ਸਾਰਿਆਂ ਦੇ ਮੂੰਹ ਦੇ ਉੱਤੇ ਇੱਕ ਥੱਪੜ ਆ ਇਹ ਤੱਥ ਕਿ ਅਸੀਂ ਤਾਂ ਆਪਦੇ ਵੱਲੋਂ ਸਿਰਾਂ ਤੇ ਖੱਫਣ ਬੰਨ ਕੇ ਨਹਿਰ ਰੋਕੀ, ਪਰ ਆਪਾਂ ਨੂੰ ਤਾਂ ਨਹਿਰ ਚਲ ਜਾਇਆ ਹੋਇਆ ਤੇ ਦਿਖਾ ਕੇ ਸੱਜਾ ਤੇ ਅਗਲੇ ਖੱਬਾ ਮਾਰੀ ਜਾਂਦੇ ਆ। ਨਹਿਰ ਜਿਹੜੀ ਆ ਬਣੇ ਚਾਹੇ ਨਾ ਬਣੇ, ਹਰਿਆਣੇ ਨੂੰ ਮਣਾ ਮੂੰਹ ਪਾਣੀ। ਇਹ ਨਹੀਂ ਕਿ ਇਕੱਲੀ ਹੋਣ ਵਾਲੀ ਸਰਕਾਰ ਹੈ ਆਪਾਂ ਇਹਦੇ ਦੁਆਲੇ ਹੋ ਜਾਈਏ। ਆ ਜਿਹੜੀਆਂ ਪਿਛਲੀਆਂ ਕੈਪਟਨ ਦੀਆਂ, ਬਾਦਲ ਦੀਆਂ ਸਰਕਾਰਾਂ ਲੰਘ ਕੇ ਗਈਆਂ ਨੇ, ਇਹ ਸਾਰੀਆਂ ਦਿੰਦੀਆਂ ਰਹੀਆਂ। ਸਚਾਈ ਇਹ ਆ ਜੀ ਕਿ ਪੰਜਾਬ ਦਾ ਪਾਣੀ ਲਟਾਉਣ ਲਈ ਚਾਹੇ ਪ੍ਰਤਾਪ ਸਿੰਘ ਕੈਰੋਂ ਆ, ਉਹ ਮਰ ਗਿਆ ਖਹਿੜਾ ਛਡਾ ਗਿਆ, ਚਾਹੇ ਹੈਗਾ ਦਰਬਾਰਾ ਸਿੰਘ ਮਰ ਗਿਆ ਖਹਿੜਾ ਛਡਾ ਗਿਆ, ਚਾਹੇ ਬਾਦਲ ਮਰ ਗਿਆ ਖਹਿੜਾ ਛਡਾ ਗਿਆ, ਆ ਕੈਪਟਨ ਹੁਣੀ ਬਰਨਾਲਾ ਵੀ ਮਰ ਗਿਆ, ਆ ਕੈਪਟਨ ਵਰਗੇ ਭਗਵੰਤ ਮਾਨ ਵਰਗੇ ਵੀ ਮਰ ਜਾਣਗੇ। ਪਰ ਇਹਨਾਂ ਦੇ ਨਾਲ, ਇਹਨਾਂ ਦੇ ਜਿਉਂਦਿਆਂ ਵੀ ਤੇ ਇਹਨਾਂ ਦੇ ਹੁੰਦਿਆਂ ਵੀ ਪਾਣੀਆਂ ਦੀ ਲੁੱਟ ਹੁੰਦੀ ਰਹੀ ਆ ਤੇ ਉਹ ਲਗਾਤਾਰ ਜਾਰੀ ਹੈ। ਜੇ ਪਾਣੀਆਂ ਦੀ ਲੁੱਟ ਸਤਲੁਜ ਜਮਨਾ ਲਿੰਕ ਨਹਿਰ ਰੋਕੇ ਜਾਣ ਦੇ ਬਾਵਜੂਦ ਵੀ ਜਾਰੀ ਹੈ, ਤਾਂ ਫਿਰ ਆਪਾਂ ਹਿਸਾਬ ਲਾ ਲਓ ਵੀ ਆਪਾਂ ਜਿਹੜਾ ਇੰਨਾ ਇੱਥੇ ਘਾਣ ਕਰਵਾਇਆ। ਪਿੱਛੇ ਜੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਰਹੇ ਕੁਝ ਸੱਜਣਾ ਦੀ ਇੱਕ ਮੀਟਿੰਗ ਸੀ, ਜਾਂ ਕਹਿ ਦਈਏ ਵੀ ਮਿਲ ਕੇ ਬੈਠੇ ਕਿਸੇ ਭੋਗ ਤੋਂ ਬਾਅਦ ਚ ਮਿੱਤਰ ਪਿਆਰੇ, ਉੱਥੇ ਗੱਲ ਚੱਲੀ ਵੀ ਆਪਾਂ ਸ਼ੁਰੂ ਕਿੱਥੋਂ ਹੋਏ ਸੀ। ਇਹ ਗੱਲ ਆਪਦੀ ਥਾਂ ਤੇ ਆ ਕਿ 1971 ਚ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਖਾਲਿਸਤਾਨ ਦੀ ਗੱਲ ਤੋਰੀ ਸੀ। ਜਿਹਨੂੰ ਇਸ ਗੱਲ ਦਾ ਸ਼ੌਂਕ ਆ ਕਿ ਖਾਲਿਸਤਾਨ ਦੇ ਝੰਡੇ ਨੂੰ ਚੱਕਣ ਵਾਲੇ ਬੰਦੇ ਦੇ ਨੁਕਸ ਲੱਭ ਕੇ ਕੀੜੇ ਕੱਢਣ ਦੇ ਨੁਕਸ ਵਾ, ਜਿਨ੍ਹਾਂ ਨੂੰ ਆਦਤ ਆ, ਉਹਨਾਂ ਨੂੰ ਹੱਕ ਆ ਜੀ ਉਹ ਰੱਜ ਕੇ ਕੱਢਣ। ਪਰ ਮੇਰੀ ਨਜ਼ਰ ਦੇ ਵਿੱਚ ਖਾਲਿਸਤਾਨ ਦੇ ਸੰਕਲਪ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਲੈ ਕੇ ਜੇ ਕੋਈ ਇੱਕ ਕਦਮ ਵੀ ਚੱਲਿਆ, ਉਹਦੇ ਨਿੱਜੀ ਨੁਕਸ ਜਾਂ ਉਹਦੀਆਂ ਕੁਝ ਹੋਰ ਗੜਬੜਾਂ ਜੋ ਮਰਜ਼ੀ ਹੋਣ, ਮੈਂ ਉਹਦਾ ਸਤਿਕਾਰ ਕਰਦਾ। ਡਾਕਟਰ ਜਗਜੀਤ ਸਿੰਘ ਚੌਹਾਨ ਜਦੋਂ ਭਾਰਤ ਆਏ, ਇੱਥੇ ਉਹਨਾਂ ਨਾਲ ਮਿਲਵਰਤਨ ਹੋਇਆ, ਉਹਦੇ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਮੈਂ ਖਾਲਿਸਤਾਨ ਬਾਰੇ ਉਹਨਾਂ ਦੇ ਵਿਚਾਰਾਂ ਤੋਂ ਬੜਾ ਮੈਨੂੰ ਵਧੀਆ ਲੱਗਦਾ ਹੁੰਦਾ ਸੀ। ਤੋਂ 1971 ਵਿੱਚ ਜਿਸ ਬੰਦੇ ਨੇ ਜਿਸ ਵੀ ਕਾਰਨ ਕਰਕੇ, ਜਿਸ ਵੀ ਬੈਕਗ੍ਰਾਉਂਡ ਚੋਂ ਖਾਲਿਸਤਾਨ ਦੀ ਗੱਲ ਤੋਰੀ, ਉਹ ਬੇਮਿਸਾਲ ਇੱਕ ਗੱਲ ਸੀ, ਜਿਹੜੀ ਗੱਲ ਨੂੰ ਲੈ ਕੇ ਕੱਲ ਉਹਦਾ ਦਿਨ ਪਰਸੋਂ ਦਲ ਖਾਲਸਾ ਨੇ ਟਾਂਡੇ 'ਚ ਇੱਕ ਸੈਮੀਨਾਰ ਸਮਾਗਮ ਕਰਵਾ ਕੇ ਮਨਾਇਆ। ਮੈਂ ਇੱਕ ਵਾਰੀ 2004 ਦੀ ਗੱਲ ਆ, ਸਿੱਖ ਆਜ਼ਾਦੀ ਮਾਰਚ ਕੱਢਿਆ ਸੀ ਦਲ ਖਾਲਸਾ ਨੇ। ਉਹ ਪੰਜਾਬ ਦੇ ਵਿੱਚ ਜਿਹੜੇ ਤਿੰਨੇ ਤਖਤ ਆਪਣੇ ਸੁਭਾਏਮਾਨ ਨੇ, ਅਕਾਲ ਤਖਤ ਸਾਹਿਬ ਤੋਂ 29 ਮਾਰਚ ਸਨ 2004 ਨੂੰ, 29 ਮਾਰਚ ਨੂੰ ਕਿਉਂਕਿ ਖਾਲਿਸਤਾਨ ਡੈਕਲਾਰੇਸ਼ਨ ਡੇ ਹੈ, ਇਥੋਂ ਡੈਕਲਾਰੇਸ਼ਨ ਡੇ ਵਾਲੇ ਦਿਨ, ਖਾਲਿਸਤਾਨ ਐਲਾਨ ਕਰਨ ਵਾਲੇ ਦਿਹਾੜੇ ਵਾਲੇ ਦਿਨ ਅਕਾਲ ਤਖਤ ਸਾਹਿਬ ਤੋਂ ਤੁਰੇ ਸੀ। ਅੱਜ ਤਾਂ ਖਾਲਿਸਤਾਨ ਦੀ ਗੱਲ ਕਰਨੀ ਬਹੁਤ ਸੌਖਾ ਹੋ ਗਿਆ, ਉਦੋਂ ਮਾਹੌਲ ਬਹੁਤ ਔਖਾ ਸੀ। ਮੈਂ ਕਦੇ ਆ ਜਿਹੜੇ ਜਵਾਕ ਗਿੱਲਾ ਜਿਹਾ ਅੱਜ ਨਿਤਰਿਆ ਮੈਦਾਨ ਦੇ ਵਿੱਚ, ਜਿਹੜੇ ਫੜਾ ਬਾਹਲੀਆਂ ਮਾਰਦੇ ਆ ਵਿਚਾਰੇ ਵੀ ਹੁਣ ਤਾਂ ਜੀ ਖਾਲਿਸਤਾਨ ਅਸੀਂ ਬਸ ਲੈ ਕੇ ਦੇ ਦੇਣਾ ਵਾ, ਪਹਿਲੋਂ ਵਾਲਿਆਂ ਨੂੰ ਅਕਲ ਨਹੀਂ ਸੀ। ਉਹ ਤਾਂ ਕੋਈ ਖਾੜਕੂ ਨੂੰ ਗਾਲਾਂ ਕੱਢੀ ਜਾਂਦੇ ਆ ਕਿ ਖਾੜਕੂ ਲਹਿਰ ਤੋਂ ਬਾਅਦ ਵਾਲਿਆਂ ਨੂੰ ਭੰਡਣ ਲੱਗੇ ਹੋਏ ਨੇ। ਤੇ ਮੈਂ ਕਹਿੰਦਾ ਹੁੰਦਾ ਕਿ ਭਰਾਵੋ, ਨਾ ਤੁਹਾਤੋਂ ਪਹਿਲਾਂ ਵਾਲੇ ਘੱਟ ਸੀ, ਨਾ ਤੁਸੀਂ ਘੱਟ ਹੋ, ਤੁਸੀਂ ਕਸਰ ਕਿਸੇ ਨੇ ਕੋਈ ਨਹੀਂ ਛੱਡਣੀ। ਪਰ ਜਿਹੜੇ ਸਿਸਟਮ ਨਾਲ ਆਪਣਾ ਵਾਹ ਪਿਆ ਹੋਇਆ ਨਾ, ਉਹਦੀ ਕਹਾਣੀ ਕੁਝ ਹੋਰ ਆ, ਉਹਦੀ ਗੱਲ ਹੀ ਕੁਝ ਹੋਰ ਆ।
ਉਧਰਲੇ ਪਾਸੇ ਨੂੰ ਜਦੋਂ ਤੁਹਾਡਾ ਬਾਹ ਪਊ ਤੁਸੀਂ ਵੀ ਆਪੇ ਦੇਖ ਕੇ ਸਮਝ ਜਾਣਾ, ਵਿੱਚ ਦੀ ਲੰਘਣਾ ਹੀ ਪੈਣਾ। ਕਹਿੰਦੇ ਨਾਈ ਨੂੰ ਕਹਿੰਦਾ ਸੀ ਕੋਈ ਵਾਲ ਕਿੱਡੇ ਕਿੱਡੇ ਕਾ, ਕਹਿੰਦਾ ਤੇਰੇ ਮੂਹਰੇ ਆ ਕੇ ਡਿੱਗ ਪੈਣੇ ਆ, ਤੈਨੂੰ ਪਤਾ ਲੱਗ ਜਾਣਾ ਕਿੱਡੇ ਕਿੱਡੇ। ਹੁਣ ਹੋਰ ਜਿਹੜੇ ਦੁਸ਼ਮਣ ਟੱਕਰੇ ਆ ਨਾ, ਚਾਹੇ ਕਿਸੇ ਵੀ ਕੌਮ ਨੂੰ, ਜਾਂ ਆਪਣੀ ਗੱਲ ਹੀ ਲਾ ਲਓ, ਉਹ ਐਲਾਨੀਆਂ ਤੌਰ ਤੇ ਆਪਣੇ ਨਾਲ ਲੜੇ, ਜਾਂ ਕਿਸੇ ਵੀ ਦੁਸ਼ਮਣ ਨਾਲ ਲੜਾਈ ਹੁੰਦੀ ਆ, ਅਗਲਾ ਕਹਿੰਦਾ ਵੀ ਆ ਇੱਧਰ, ਲਲਕਾਰਦੇ ਆ ਤੇ ਲੜਦੇ ਆ ਤੇ ਮਰਦੇ ਆ ਬੰਦੇ, ਜਾਂ ਮਰਦੇ ਆ ਜਾਂ ਮਾਰਦੇ ਆ। ਸਾਰੇ ਸੰਸਾਰ ਦੇ ਵਿੱਚ ਦੁਸ਼ਮਣਾਂ ਦਾ, ਜੰਗਾਂ ਦਾ ਇੱਕ ਹਿਸਾਬ ਕਿਤਾਬ ਚੱਲਦਾ ਹੀ ਆਇਆ। ਮੈਨੂੰ ਸਾਰੇ ਸੰਸਾਰ ਦੇ ਇਤਿਹਾਸਾਂ ਦੇ ਵਿੱਚੋਂ ਜਿਹੜਾ ਜੰਗਾਂ ਯੁੱਧਾਂ ਦਾ ਜਾਂ ਲੜਾਈਆਂ ਪੜਾਈਆਂ ਦਾ ਇਤਿਹਾਸ ਆ, ਉਹਦੇ ਵਿੱਚੋਂ ਮੈਨੂੰ ਆ ਜਿਹੜਾ ਹਿੰਦੂ ਭਾਈਚਾਰੇ ਵਾਲਾ ਇਤਿਹਾਸ ਆ, ਇਹੋ ਜਿਹਾ ਇੰਨਾ ਭੈੜਾ ਕਦੇ ਕਿਸੇ ਦਾ ਨਹੀਂ ਟੱਕਰਿਆ। ਹਰ ਕੌਮ ਜਿਹੜੀ ਆ, ਜਾਂ ਹਰ ਦੁਸ਼ਮਣ ਜਿਹੜਾ, ਉਹ ਦੂਜੇ ਦੁਸ਼ਮਣ ਨੂੰ ਲਲਕਾਰਦਾ ਵੀ ਆ ਤੇ ਮੁੱਕਰਦਾ ਵੀ ਨਹੀਂ। ਇੱਧਰ ਦਾ ਕੰਮ ਹੀ ਹੋਰ ਆ। ਹੁਣ ਕਰਨ ਕਿਉਂ ਨਾ ਜੀ, ਮੈਂ ਇੱਥੋਂ ਵੀ ਅਗਲੀ ਗੱਲ ਵੀ ਸੋਚ ਲੈਣਾ ਵੀ ਜਿਨ੍ਹਾਂ ਦਾ ਇਸ਼ਟ ਜਿਹੜਾ ਇਸ਼ਟ ਆ ਸ਼੍ਰੀ ਕ੍ਰਿਸ਼ਨ, ਉਹਦੇ ਮੂੰਹ ਤੇ ਮੱਖਣ ਮਲਿਆ ਹੁੰਦਾ ਤੇ ਉਹ ਕਹਿ ਰਿਹਾ ਹੁੰਦਾ ਮਈਆ ਮੋਰੀ ਮੈਂ ਨਹੀਂ ਉਹ ਮਾਖਣ ਖਾਇਓ। ਚਲੋ ਇਹਨਾਂ ਦੀ ਇਸ ਗੱਲ ਦੀ ਉਹ ਵਿਆਖਿਆ ਆਪਦੇ ਹਿਸਾਬ ਨਾਲ ਕਰਦੇ ਹੋਣੇ ਆ, ਪਰ ਮੈਂ ਕਹਿਣਾ ਕਿ ਜਿਨ੍ਹਾਂ ਦਾ ਇਸ਼ਟ ਸ਼ਰੇਆਮ ਝੂਠ ਬੋਲ ਸਕਦਾ ਹੈ, ਜਾਂ ਹੋਰ ਬੜਾ ਕੁਛ ਆ, ਠੱਗੀਆਂ ਠੋਰੀਆਂ, ਕਿ ਇੱਥੇ ਕਿਤਾਬ ਤੁਰੀ ਫਿਰਦੀ ਆ ਹਿੰਦੂ ਇਜ਼ਮ ਧਰਮ ਜਾਂ ਕਲੰਕ, ਉਹ ਜਿਨ੍ਹਾਂ ਦੇ ਇਸ਼ਟ ਜਾਂ ਜਿਨ੍ਹਾਂ ਦੇ ਰਹਿਬਰ ਚੋਰੀ ਚਕਾਰੀ ਠੱਗੀ ਠੋਰੀ ਜੂਏਬਾਜੀ ਨਸ਼ੇ ਹਰ ਪੁੱਠੀ ਚੀਜ਼ ਨੂੰ ਅਲਾਓ ਕਰਦੇ ਆ, ਖੁੱਲ੍ਹ ਦਿੰਦੇ ਆ, ਉਹ ਫਿਰ ਇਹੀ ਕੁਝ ਕਰਨਗੇ। ਜੇ ਕੋਈ ਹੋਰ ਕੌਮ ਹੁੰਦੀ, ਉਹਨੇ ਐਲਾਨੀਆਂ ਤੌਰ ਤੇ ਮੰਨਣਾ ਸੀ ਵੀ ਅਸੀਂ ਸਿੱਖਾਂ ਦਾ ਖੁਰਾ ਖੋਜ ਮਟਾਉਣ ਦਾ ਅਹਿਦ ਕੀਤਾ ਹੋਇਆ ਤੇ ਚੱਕੀ ਜਾਂਦੇ ਆ ਫੱਟੀ। ਇੱਧਰ ਕੰਮ ਉਲਟ ਵਾ, ਨਾਲੇ ਸਾਰਾ ਕੁਝ ਕਰਨਾ, ਨਾਲੇ ਮੁੱਕਰੀ ਵੀ ਜਾਣਾ। ਆ ਪਿੱਛੇ ਜੇ ਇੱਕ ਰੌਲਾ ਪਿਆ ਬਈ 1947 ਚ ਜਿਹੜਾ ਸਰਕੂਲਰ ਜਾਰੀ ਹੋਇਆ ਸੀ 10 ਸਤੰਬਰ 1947 ਨੂੰ, ਜਿਹਦੇ ਕਰਕੇ ਸਰਦਾਰ ਕਪੂਰ ਸਿੰਘ ਸਾਚੀ ਸਾਖੀ ਵਾਲੀ ਸਾਰੀ ਕਥਾ ਜਿਹੜੀ ਆਪਣੇ ਸਾਹਮਣੇ ਆਈ ਜਦੋਂ ਉਹਨਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਹੈ, ਉਹਦੇ ਵਿੱਚ ਇੱਕ ਸਰਕੂਲਰ ਦਾ ਮਸਲਾ ਸੀਗਾ, ਜਿਹਦੇ ਚ ਸਰਕਾਰ ਨੇ, ਭਾਰਤ ਦੀ ਨੇ ਐਲਾਨ ਕੀਤਾ ਵੀ ਆ ਜਿਹੜੇ ਸਿੱਖ ਨੇ ਇਹ ਜਰਾਇਮ ਪੇਸ਼ਾ ਕੌਮ ਆ ਤੇ ਇਹਨਾਂ ਨੂੰ ਕਿਸੇ ਥਾਂ ਤੇ ਇਕੱਠੇ ਹੋ ਕੇ ਬੈਠਣ ਦਾ, ਪਾਕਿਸਤਾਨ ਚੋਂ ਜਦੋਂ ਆ ਰਹੇ ਨੇ ਇੱਥੇ ਇਕੱਠੇ ਨਾ ਕਿਤੇ ਹੋਰ ਬੈਠਣ ਦਿਓ ਇਹਨਾਂ ਨੂੰ, ਤੇ ਇਹਨਾਂ ਨੂੰ ਅਕਲ ਦੇਣੀ ਆ ਪੂਰੀ ਤਰ੍ਹਾਂ। ਕਾਫੀ ਸਖਤ ਸਰਕੂਲਰ ਸੀ। ਉਹ ਜਿਹੜਾ ਸਰਕੂਲਰ ਸੀ ਉਹ ਸਰਕਾਰੀ ਸੀਗਾ, ਤੇ ਜਦੋਂ ਸਰਦਾਰ ਕਪੂਰ ਸਿੰਘ ਦੇ ਹੱਥ ਲੱਗਿਆ, ਉਹਨੇ ਮਾਸਟਰ ਤਾਰਾ ਸਿੰਘ ਨੂੰ, ਅਕਾਲੀ ਲੀਡਰ ਸੀ, ਉਹਨਾਂ ਨੂੰ ਦੇਤਾ। ਚੱਲ ਗਾਹਾਂ ਗੱਲ ਫਿਰ ਉਹ ਸਾਰੀ ਖੇਡ। ਬਾਅਦ ਵਿੱਚ ਇਹ ਮੁੱਕਰ ਗਏ, ਇੰਨਾ ਮੁੱਕਰੇ ਵੀ ਹੁਣ ਤਾਂ ਪਿਛਲੇ 25-30 ਸਾਲ ਤੋਂ ਤਾਂ ਸਾਡੀ ਕੌਮ ਦੇ ਕਈ ਜਿਹੜੇ ਕਾਮਰੇਡ, ਇੱਕ ਹਿੰਦੂ ਭਾਈਚਾਰੇ ਵਾਲੇ ਤੇ ਤੀਜੇ ਸਾਡੇ ਲਾਣੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੇ ਸਾਨੂੰ ਬੜਾ ਚੜਾਇਆ, ਕਹਿੰਦੇ ਜੀ ਲੈ ਤੁਸੀਂ ਦੇਖਿਆ, ਕਹਿੰਦੇ ਉਹ ਸਰਕੂਲਰ ਤੁਸੀਂ ਦੇਖਿਆ? ਜਦੋਂ ਤੁਸੀਂ ਨਹੀਂ ਦੇਖਿਆ ਤਾਂ ਫਿਰ ਉਹ ਹੈ ਹੀ ਨਹੀਂ। ਸਰਦਾਰ ਗੁਰਤੇਜ ਸਿੰਘ ਜਾਂ ਸਰਦਾਰ ਕਪੂਰ ਸਿੰਘ ਥਾਟ ਆਫ ਸਕੂਲ ਨਾਲ ਸੰਬੰਧਿਤ ਬਹੁਤ ਸਾਰਿਆਂ ਨੇ ਇਸ ਗੱਲ ਦੇ ਉੱਤੇ ਬਹੁਤ ਗੱਲਾਂ ਲਿਖੀਆਂ, ਬੜਾ ਵਿਚਾਰ ਹੋਇਆ, ਪਰ ਜਿਹੜੇ ਲੋਕ ਮੁੱਕਰੇ ਹੋਏ ਨੇ ਉਹਨਾਂ ਨੇ ਤਾਂ ਸਾਡੇ ਕੌਮ ਦੇ ਬੰਦਿਆਂ ਨੂੰ ਵੀ ਇਸ ਗੱਲ ਤੇ ਲਾ ਲਿਆ ਵੀ ਕੋਈ ਇਹੋ ਜਿਹਾ ਸਰਕੂਲਰ ਨਹੀਂ ਹੋਇਆ। ਐ ਕਿਤੇ ਭਾਰਤ ਸਰਕਾਰ ਕਮਲੀ ਆ ਜਿਹੜੀ ਸਿੱਖਾਂ ਨੂੰ ਜਰਾਇਮ ਪੇਸ਼ਾ ਕਹੂਗੀ। ਪਰ ਹਰ ਗੱਲ ਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਜ਼ਾਹਿਰ ਹੋਣ ਦਾ ਵਕਤ ਹੁੰਦਾ। ਹੁਣ ਇੱਕ ਸਰਦਾਰ ਜੀ ਹੈ, ਸਰਦਾਰ ਗੁਰਨਾਮ ਸਿੰਘ ਸੰਘੇੜਾ, ਉਹਨਾਂ ਦੀ ਇੱਕ ਕਿਤਾਬ ਆਈ ਆ, ਸਿੱਖਾਂ ਨੂੰ ਜਰਾਇਮ ਪੇਸ਼ਾ ਗਰਦਾਨਣ ਦੀ ਸਾਚੀ ਸਾਖੀ। ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹਨਾਂ ਦੀ ਇੰਟਰਵਿਊ ਸੁਣ ਕੇ ਇੱਕ ਤਾਂ ਚਲੋ ਤਸੱਲੀ ਜਾਂ ਖੁਸ਼ੀ ਹੁੰਦੀ ਆ ਵੀ ਸ਼ੁਕਰ ਆ ਇਹ ਜਿਹੜਾ ਪੱਖ ਵਾ ਸਾਡੀ ਕੌਮ ਦਾ, ਇਹ ਕਿਸੇ ਵਿਦਵਾਨ ਸੱਜਣ ਨੇ ਆਪਦਾ ਟਾਈਮ ਲਾਇਆ ਤੇ ਇਹ ਸਾਰੀ ਗੱਲ ਲੋਕਾਂ 'ਚ ਲੈ ਕੇ ਆਂਦੀ ਆ ਵੀ ਇਹ ਭਾਈ ਸੱਚੀ ਸਰਕੂਲਰ ਹੋਇਆ ਸੀ, ਕਿਵੇਂ ਹੋਇਆ ਸੀ। ਉਹ ਸਾਰੀ ਜਿਹੜੀ ਦਾਸਤਾਨ ਆ ਉਹ ਬੜੀ ਰੌਂਗਟੇ ਖੜੇ ਕਰਨ ਵਾਲੀ ਆ ਕਿ ਕਿਵੇਂ ਸਿੱਖਾਂ ਨੂੰ ਜਰਾਇਮ ਪੇਸ਼ਾ ਗਰਦਾਨਿਆ ਗਿਆ। ਇਹ ਤਾਂ ਕਿਤਾਬ ਡਾਕਟਰ ਗੁਰਨਾਮ ਸਿੰਘ ਸੰਘੇੜਾ ਨੇ ਬਹੁਤ ਸੋਹਣੀ ਲਿਖ, ਪਰ ਗੱਲ ਅਗਲੀ ਇਹ ਹੈ ਕਿ ਜਿਹੜੇ ਹੁਣ ਤੱਕ ਮੁੱਕਰਦੇ ਰਹੇ ਨੇ ਉਹਨਾਂ ਨੂੰ ਧਰਤੀ ਵੇਲ ਨਹੀਂ ਦੇਊਗੀ ਜਦੋਂ ਆਹ ਕਿਤਾਬ ਪਬਲਿਕ ਚਾਹੂਗੀ। ਤੇ ਉਹਨਾਂ ਦੀ ਸਰਦਾਰ ਗੁਰਨਾਮ ਸਿੰਘ ਸੰਘੇੜੇ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਜਿਹੜਾ ਉਹਨਾਂ ਦੇ ਅੰਦਰ ਇਸ ਗੱਲ ਦੀ ਚੇਟਕ ਲੱਗੀ, ਜਿਵੇਂ ਉਹਨਾਂ ਦੇ ਅੰਦਰ ਇਸ ਗੱਲ ਦੇ ਪ੍ਰਤੀ ਉੱਠਿਆ ਕਿ ਮੈਂ ਇਹ ਕੰਮ ਕਰਾਂ, ਉਹ ਵੀ ਕਮਾਲ ਦਾ। ਜਦੋਂ ਜਿਵੇਂ ਸਾਡੇ ਵਰਗਿਆਂ ਨੂੰ, ਕਈਆਂ ਨੂੰ ਲੋਕ ਕਹਿ ਦਿੰਦੇ ਆ ਵੀ ਤੁਸੀਂ ਖਾੜਕੂ ਸੰਘਰਸ਼ ਦਾ ਡਾਟਾ ਨਹੀਂ ਇਕੱਠਾ ਕੀਤਾ,
ਜਾਂ ਇੱਕ ਵਾਰੀ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਦੇ ਮੂੰਹੋਂ ਗੱਲ ਨਿਕਲ ਗਈ ਕਿ ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਦਰਬਾਰ ਸਾਹਿਬ ਦੇ ਵਿੱਚ ਕੁੱਲ ਕਿੰਨੇ ਸਿੰਘ ਸ਼ਹੀਦ ਹੋਏ। ਬਈ ਆਪਾਂ ਕਹਿੰਦੇ ਆ ਬਾਬਾ ਬੰਦਾ ਸਿੰਘ ਬਹਾਦਰ ਨਾਲ 740 ਸਿੰਘ ਸ਼ਹੀਦ ਹੋਏ, ਆਪਾਂ ਨੂੰ 40 ਦਾ ਨਾਂ ਨਹੀਂ ਪਤਾ। ਕਈ ਲੋਕਾਂ ਨੂੰ ਤਾਂ 40 ਮੁਕਤਿਆਂ ਦੇ ਨਾਮ ਨਹੀਂ ਪਤਾ। ਇਦਾਂ ਦੀਆਂ ਗੱਲਾਂ ਚੱਲਦਿਆਂ ਚ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ, ਕਿਉਂਕਿ ਪੰਥ ਨੂੰ ਕੌਮ ਨੂੰ ਸਮਰਪਿਤ ਬਿਲਕੁਲ ਐਨ ਚੜ੍ਹਦੀ ਕਲਾ ਵਾਲੀ ਸ਼ਖਸੀਅਤ, ਉਹ ਕਹਿਣ ਲੱਗੇ, ਕਹਿੰਦੇ ਜਦੋਂ ਅਸੀਂ 1978 ਤੋਂ ਬਾਅਦ ਦਲ ਖਾਲਸਾ ਰਾਹੀਂ ਖਾਲਿਸਤਾਨ ਦੇ ਸੰਘਰਸ਼ ਨੂੰ ਲੈ ਕੇ ਤੁਰੇ ਆ ਨਾ, ਸਾਡੇ ਕੋਲੇ ਸਾਧਨ ਨਹੀਂ ਸੀ ਹੁੰਦੇ। ਮੈਂ ਹਿਮਾਚਲ ਤੋਂ ਪੌਂਟਾ ਸਾਹਿਬ ਤੋਂ, ਕਈ ਮੇਰੇ ਇੱਥੇ ਪੰਜਾਬ 'ਚ ਮੇਰੇ ਤੇ ਕੇਸ ਬਣੇ ਹੋਏ ਸੀ, ਮੈਂ ਤਰੀਕ ਤੇ ਆਉਂਦਾ ਹੁੰਦਾ ਸੀ ਤੇ ਮੈਂ ਸਾਈਕਲ ਤੇ ਆਉਂਦਾ ਹੁੰਦਾ ਸੀ। ਪੌਂਟਾ ਸਾਹਿਬ ਤੋਂ ਜਲੰਧਰ ਕੇਸ ਦੀ ਤਰੀਕ ਭੁਗਤਣ ਆਉਣਾ ਸੀ, ਮੈਂ ਕਹਿੰਦਾ ਸਾਈਕਲ ਤੇ ਆਇਆ ਕਰ। ਬੜੀਆਂ ਇਸ ਤਰ੍ਹਾਂ ਭਾਵਕ ਗੱਲਾਂ ਕਰਦੇ ਹੋਏ ਕਹਿੰਦੇ ਵੀ ਹੁਣ ਤੁਹਾਡੇ ਕੋਲੇ ਸਾਰੇ ਸਾਧਨ ਆ, ਬਾਹਰੋਂ ਅੰਦਰੋਂ ਭੈਣ ਭਰਾ ਮਿੰਟਾਂ 'ਚ ਦੀ ਤੁਹਾਨੂੰ ਮਾਇਆ ਵੀ ਦੇ ਦਿੰਦੇ ਆ, ਤੇ ਤੁਸੀਂ ਤਾਂ ਅੱਜ ਦੀ ਤਰੀਕ 'ਚ ਤਾਂ ਤੁਹਾਨੂੰ ਇੰਨਾ ਕੁ ਤਾਂ ਪਤਾ ਕਰ ਲਓ ਨਾ ਵੀ 700 ਆਪਣੇ ਜਿਹੜੇ ਬਾਬਾ ਜਰਨੈਲ ਸਿੰਘ ਦੇ ਨਾਲ ਦਰਬਾਰ ਸਾਹਿਬ 'ਚ ਕੁੱਲ ਕਿੰਨੇ ਸਿੰਘ ਸ਼ਹੀਦ ਹੋਏ। ਤੇ ਉਹ ਗੱਲ ਨੇ ਬੜਾ ਮੇਰੇ ਮਨ ਨੂੰ ਟੁੰਬਿਆ, ਤੇ ਫਿਰ ਉਸ ਦਿਨ ਤੋਂ ਇੱਕ ਅਹਿਦ ਲੈ ਕੇ ਤੁਰੇ। ਫਿਰ ਉਹ ਡਾਇਰੈਕਟਰੀ ਜਿਹੜੀ ਆ ਜੂਨ 84 ਦੇ ਸ਼ਹੀਦਾਂ ਦੀ ਇਸ ਤਰੀਕੇ ਨਾਲ ਚਲੋ ਹੋਂਦ ਵਿੱਚ ਆਈ, ਕਿਉਂਕਿ ਜੇ ਉਹ ਟੁੰਬਿਆ ਗੱਲ ਨੇ ਫਿਰ ਐਵੇਂ ਹੀ ਗੁਰਨਾਮ ਸਿੰਘ ਸੰਘੇੜੇ ਨੇ ਆਪਦੀ ਉਹ ਜਿਹੜੀ ਇੰਟਰਵਿਊ ਆ ਉਹਦੇ 'ਚ ਇੱਕ ਸਾਰੀ ਗੱਲ ਦੱਸੀ ਆ ਕਿ ਮੈਨੂੰ ਵੀ ਵਾਰ-ਵਾਰ ਇਸ ਗੱਲ ਤੋਂ ਘੇਰਿਆ ਜਾਂਦਾ ਹੁੰਦਾ ਸੀ ਵੀ ਤੁਸੀਂ ਦੇਖੀ ਵੀ ਆ ਕਿਤੇ ਉਹ ਜਰਾਇਮ ਪੇਸ਼ੇ ਵਾਲੀ ਚਿੱਠੀ। ਆਖਰ ਫਿਰ ਮੈਂ ਇਸ ਗੱਲ ਵੱਲ ਨੂੰ ਤੁਰਿਆ। ਚਲੋ ਇਹ ਸਾਰੀ ਗੱਲ ਦਾ ਮੋਟਾ ਜਿਹਾ ਮੁੱਦਾ ਮੇਰਾ ਇਹ ਹੈ ਕਿ ਇੱਕ ਪਾਸੇ ਤਾਂ ਦੁਸ਼ਮਣ ਜਿਹੜਾ ਉਹ ਪੂਰੀ ਸਿਰੇ ਦੀ ਕਮੀਨਗੀ ਕਰਦਾ ਹੈ, ਦੁਸ਼ਮਣੀ ਕੱਢਦਾ, ਦੂਜੇ ਪਾਸੇ ਮੁੱਕਰਦਾ ਵੀ ਹੁਣ ਸਾਬਤ ਕਰਕੇ ਦਿਖਾਓ ਵੀ ਮੈਂ ਤੁਹਾਡੇ ਨਾਲ ਆਹ ਕੀਤਾ ਸੀ। ਜਿਵੇਂ ਆਹ ਸਾਡੇ ਭਾਈ ਸੰਘੇੜਾ ਸਾਹਿਬ ਆ ਜਿਹੜੇ, ਇਹਨਾਂ ਨੂੰ ਭੱਜ ਦੌੜ ਕਰਨੀ ਪਈ ਆ ਵੀ ਸਿੱਖਾਂ ਨੂੰ ਜਰਾਇਮ ਪੇਸ਼ਾ ਤੁਸੀਂ ਐਲਾਨਿਆ ਸੀ, ਆਹ ਚੱਕੋ ਚਿੱਠੀ। ਇਹੋ ਜਿਹੇ ਦੁਸ਼ਮਣ ਨਾਲ ਸਿੱਖ ਜਾਂ ਕੋਈ ਬੰਦਾ, ਕਈ ਕਹਿੰਦੇ ਹੁੰਦੇ ਜੀ ਯਹੂਦੀਆਂ ਨੇ ਐ ਕੀਤਾ ਤੇ ਐ ਫਿਰ ਮੁਲਕ ਲੈ ਲਿਆ। ਮੈਂ ਕਹਿੰਦਾ ਹੁੰਦਾ ਵੀ ਜੇ ਯਹੂਦੀਆਂ ਨੂੰ ਦੁਸ਼ਮਣ ਟੱਕਰਿਆ ਹੁੰਦਾ ਨਾ ਹਿੰਦੂਆਂ ਵਰਗਾ ਜਿਹੋ ਜਿਹਾ ਸਾਡੇ ਪੱਲੇ ਪਿਆ, ਅਕਲ ਜਾਂਦੀ ਆ। ਇਹ ਸਾਨੂੰ ਪੁੱਛ ਕੇ ਦੇਖੋ ਨਾ, ਸਾਮ ਦਾਮ ਦੰਡ ਭੇਦ, ਜਿਨ੍ਹਾਂ ਦੀਆਂ ਇਹੋ ਜਿਹੀਆਂ ਘਿਨਾਉਣੀਆਂ ਨੀਤੀਆਂ ਨੇ, ਜਿਹਨੂੰ ਬੰਦੇ ਨੂੰ ਰਮਾਇਣ ਮਹਾਭਾਰਤ ਤੇ ਪ੍ਰਾਤਨ ਵੇਦ ਤੇ ਹੋਰ ਸ਼ਾਸਤਰ ਸਾਰੇ ਜਿਹਨੇ ਪੜ੍ਹ ਲਏ ਨਾ ਇੱਕ ਵਾਰੀ, ਉਸ ਅੱਖ ਨਾਲ ਨਹੀਂ ਵੀ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆ, ਇਹ ਭਗਵਾਨ, ਜਾਣੀ ਕਿ ਇੱਕ ਆਲੋਚਨਾਤਮਕ ਅੱਖ ਜਾਂ ਗੁਰਬਾਣੀ ਦੇ ਨਜ਼ਰੀਏ ਅਨੁਸਾਰ ਜੇ ਪੜ੍ਹ ਲਓ ਤਾਂ ਉਹ ਬੰਦਾ ਛੇਤੀ ਕਿਤੇ ਮਾਰ ਨਹੀਂ ਖਾਂਦਾ। ਉਹਨੂੰ ਸਮਝ ਲੱਗ ਜਾਂਦੀ ਆ ਕਿ ਇਸੇ ਤਾਂ ਠੱਗੀ ਠੋਰੀ ਪੁੱਠੀ ਸਿੱਧੀ ਜਿੰਨੀਆਂ ਵੀ ਗੱਲਾਂ ਨੂੰ ਸਿੱਖ ਫਲਸਫਾ ਅਨੈਤਿਕ ਕਹਿੰਦਾ, ਜਿਹੜੀਆਂ ਵੀ ਗੱਲਾਂ ਨੂੰ ਸਾਡਾ ਸਿੱਖ ਸੱਭਿਆਚਾਰ ਨਿੰਦਦਾ, ਗਲਤ ਕਹਿੰਦਾ ਕਿ ਮਨੁੱਖ ਨੂੰ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ, ਉਧਰ ਉਹ ਸਾਰੀਆਂ ਚੀਜ਼ਾਂ ਕਰਨ ਵਾਲੇ ਹੀਰੋ ਨੇ, ਹੀਰੋ ਨਾਇਕ ਨੇ। ਮਹਾਭਾਰਤ ਦੇ ਸਾਰੇ ਪਾਤਰ ਦੇਖ ਲਓ ਕਿਵੇਂ ਜੂਏ ਦੇ ਵਿੱਚ ਆਪਦੀ ਜਨਾਨੀ ਨੂੰ ਦਾਅ ਤੇ ਲਾਈ ਜਾਂਦੇ ਆ, ਤੇ ਉਹ ਫਿਰ ਕ੍ਰਿਸ਼ਨ ਆਉਂਦਾ, ਉਹ ਬਚਾਉਂਦਾ ਕਿ ਸ਼ਕਤੀ ਨਾਲ, ਨਹੀਂ ਤਾਂ ਉਹ ਆਪਣੇ ਭਾਈ ਗੁਰਦਾਸ ਦੀਆਂ 12 ਚ ਵੀ ਲਿਖਿਆ ਹੋਇਆ ਬਈ ਕਿਵੇਂ ਉਹਨੂੰ ਨਗਨ ਕਰਨ ਲੱਗੇ ਪਏ ਸੀ। ਆਹ ਜਿਹੜੀ ਸਿਵਲਾਈਜੇਸ਼ਨ ਆ ਵੀ ਨਗਨ ਕਰੋ ਔਰਤਾਂ ਨੂੰ, ਇਹ ਕੀ ਹੈ ਜੀ? ਇਹ ਕਿਹੜਾ ਰਾਜ ਆ ਤੇ ਕਿਹੜਾ ਧਰਮ ਆ ਇਹ? ਖੈਰ, ਜਿਹੜਾ ਸਾਡਾ ਦੁਸ਼ਮਣ ਆ ਜੀ ਉਹ ਇੰਨਾ ਕਮੀਨਾ ਕਿ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਸਾਰੇ ਕਾਸੇ ਨੂੰ ਖਤਮ ਕਰਨ ਤੇ ਤੁਲਿਆ ਹੋਇਆ। ਆ ਜਿਹੜਾ ਪਾਣੀਆਂ ਦਾ ਮਸਲਾ ਉੱਠਿਆ ਹੋਇਆ, ਇਹਦੇ ਵਿੱਚ ਦੇਖੋ ਨਾਲੇ ਤਾਂ ਕਹੀ ਜਾਂਦਾ ਵੀ ਸਤਲੁਜ ਜਮਨਾ ਲਿੰਕ ਨਹਿਰ ਆ ਜਿਹੜੀ ਉਹ ਬਣਾਉਣੀ ਹੈ। ਕਾਹਦੇ ਲਈ ਬਣਾਉਣੀ ਆ? ਪੰਜਾਬ ਤੋਂ ਹਰਿਆਣੇ ਦਾ ਪਾਣੀ ਲੈਣਾ। ਠੀਕ ਆ ਭਾਈ, ਤੁਸੀਂ ਮੰਨ ਲਈ ਤੁਹਾਡੀ ਗੱਲ ਕਿ ਤੁਸੀਂ ਪਾਣੀ ਲੈਣਾ, ਪਰ ਉਹਦੇ ਨਾਲੋਂ ਕਿਤੇ ਜਦ ਪਾਣੀ ਤਾਂ ਤੁਸੀਂ ਬਿਨਾਂ ਨਹਿਰ ਬਣਾਏ ਤੇ ਲਈ ਜਾਂਦੇ ਹੋ। ਜੇ ਨਹਿਰ ਬਣਾ ਲਈ ਫਿਰ ਤਾਂ ਪੰਜਾਬ ਹੁਣ ਨੂੰ 20 ਸਾਲ ਜਿਹੜਾ ਪਹਿਲਾਂ ਬੰਜਰ ਹੋ ਚੁੱਕਿਆ ਹੋਣਾ ਸੀ ਇਹ। ਸੋ ਜਿਹੜੇ ਲੋਕ ਭਾਰਤ ਮਾਤਾ ਕੀ ਜੈ ਕਹਿ ਕੇ, ਜਿਹੜੇ ਲੋਕ ਖਾਲਿਸਤਾਨੀਆਂ ਨੂੰ, ਖਾੜਕੂਆਂ ਨੂੰ ਮੱਤਾ ਦਿੰਦੇ ਰਹਿੰਦੇ ਨੇ, ਅਜੇ ਉਹਨਾਂ ਦੀਆਂ ਅੱਖਾਂ ਅਜੇ ਤੱਕ ਵੀ ਨਹੀਂ ਖੁੱਲੀਆਂ। ਆ ਜਿਹੜੇ ਲੋਕਾਂ ਨੇ, ਪ੍ਰਤਾਪ ਸਿੰਘ ਕੈਰੋਂ ਨੇ, ਬਰਨਾਲੇ ਨੇ, ਲੌਂਗੋਵਾਲ ਨੇ, ਬਾਦਲ ਨੇ, ਦਰਬਾਰੇ ਨੇ, ਬੇਅੰਤ ਸਿੰਘ ਨੇ, ਜਾਂ ਹੋਰ ਸਾਰਿਆਂ ਨੇ ਭਾਰਤੀ ਸਟੇਟ ਦੀ ਸੇਵਾ ਕੀਤੀ ਆ, ਪੰਜਾਬ ਨੂੰ ਲਟਾਇਆ, ਪੰਜਾਬ ਨੂੰ ਬਰਬਾਦ ਕਰਵਾਇਆ। ਇਹਨਾਂ ਸਾਰਿਆਂ ਲੋਕਾਂ ਨੇ ਆਪਦੇ ਵੱਲੋਂ ਤਾਂ ਇਹ ਸੋਚਿਆ ਹੋਣਾ ਨਾ ਕਿ ਅਸੀਂ ਦੇਸ਼ ਨਾਲ ਖੜੇ ਆ ਜੀ, ਦੇਸ਼ ਕੌਮ ਇਸ ਤਰ੍ਹਾਂ, ਤੇ ਪੰਥ ਨੂੰ, ਪੰਜਾਬ ਨੂੰ ਇਹਨਾਂ ਨੇ ਤਲਾਂਜਲੀ ਦਿੱਤੀ, ਤਿਆਗ ਦਿੱਤਾ, ਤੇ ਉਦੋਂ ਇੱਕ ਤਰੀਕੇ ਨਾਲ ਗਦਾਰੀ ਕੀਤੀ ਹੈ। ਇਹ ਲੋਕ ਆਪਦੇ ਨਿਆਣਿਆਂ ਲਈ ਬੜਾ ਕੁਝ ਬਣਾ ਗਏ ਹੋਣੇ, ਬਹੁਤਿਆਂ ਦਾ, ਬਾਕੀਆਂ ਦਾ ਛੱਡੋ, ਕੱਲੇ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਕਹਿੰਦੇ ਅਰਬਾਂ ਖਰਬਾਂ ਦੀ ਜਾਇਦਾਦ, ਬੜੀ ਮਾਇਆ।
ਬਹੁਤ ਪੈਸਾ, ਔਰ ਉਸ ਪੈਸੇ ਦੇ ਸਿਰ ਤੇ ਹੀ ਅਗਲਾ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਪੰਜਾਬ ਦੀ ਸਿਆਸਤ ਨੂੰ ਡੱਕਰੀ ਫਿਰਦਾ ਰਿਹਾ। ਹੁਣ ਵੀ ਜਦੋਂ ਉਹਦੇ ਪੱਲੇ ਕੁਛ ਨਹੀਂ, ਫੇਰ ਵੀ ਉਹ ਪੂਰੇ ਪੰਥ ਨੂੰ ਟਿਚਰਾਂ ਕਰਦਾ, ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਆਪਦੀ ਮਰਜ਼ੀ ਦਾ ਜਥੇਦਾਰ ਲਾਇਆ ਹੋਇਆ ਕੁਲਦੀਪ ਸਿੰਘ ਗੜਗੱਜ। ਤੇ ਉਸ ਕੁਲਦੀਪ ਸਿੰਘ ਗੜਗੱਜ ਦੇ ਕਾਰਨਾਮੇ ਕੰਮ ਕੀ ਆ ਕਿ ਤੂੰ ਹੌਲੀ ਹੌਲੀ ਜਿਹੜਾ ਤੇਰਾ ਵਿਰੋਧ ਕਰਦੇ ਆ ਨਾ, ਉਹਨਾਂ ਨੂੰ ਕਾਬੂ ਕਰ। ਕਈ ਸਾਡੇ ਬੰਦੇ ਹੁਣ ਉਧਰ ਨੂੰ ਤੁਰ ਵੀ ਪਏ, ਉਹਨਾਂ ਨੂੰ ਲੱਗਦਾ ਕਿ ਇੰਨਾ ਵੀ ਮਾੜਾ ਹੈ ਨਹੀਂ। ਭਾਈ ਜਿਹੜਾ ਇੱਕ ਇਹੋ ਜਿਹੇ ਸਿਸਟਮ ਰਾਹੀਂ ਬੰਦਾ ਤੁਹਾਡੇ ਸਿਰ ਤੇ ਥੋਪਿਆ ਗਿਆ, ਜਿਹੜਾ ਸਿਸਟਮ ਬਾਦਲ ਕਿਆਂ ਨੂੰ ਪ੍ਰਮੋਟ ਕਰਦਾ, ਤੇ ਉਹ ਸਿਸਟਮ ਦੇ ਹੱਥ 'ਚ ਖੇਡਣ ਵਾਲੀ ਗੱਲ ਤਾਂ ਕੋਈ ਵਧੀਆ ਗੱਲ ਨਹੀਂ। ਖੈਰ, ਜਿਹੜਾ ਸਤਲੁਜ ਜਮਨਾ ਲਿੰਕ ਨਹਿਰ ਵਾਲਾ ਮਸਲਾ ਹੈ, ਅੱਜ ਉਹਦੇ ਉੱਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਈ ਆ, ਤਾਂ ਫਿਰ ਉਹ ਪੰਜਾਬ ਦੇ ਉਲਟ ਉਥੋਂ ਫੈਸਲਾ ਜਾਂ ਉਧਰ ਨੂੰ ਗੱਲ ਜਾ ਰਹੀ। ਹੁਣ ਇੱਕ ਗੱਲ ਇੱਥੇ ਥੋੜੀ ਜੀ ਰੋਕ ਕੇ ਸਮਝਣ ਵਾਲੀ ਆ ਕਿ ਪੰਜਾਬ ਅਤੇ ਪੰਥ ਦੇ ਉਲਟ ਸੁਪਰੀਮ ਕੋਰਟ ਦਾ ਦਿਲ ਬੜਾ ਕਰਦਾ ਛੇਤੀ ਦੇਣੇ ਐਲਾਨ ਕਰਨ ਦਾ ਕਿ ਜੀ ਕੇਂਦਰ ਸਰਕਾਰ ਨੂੰ ਹਦਾਇਤ ਕਰਦੇ ਆ ਕਿ ਫੌਜ ਲਾ ਕੇ ਸਾਰੀ ਨਹਿਰ ਬਣਾਓ ਤੇ ਪੰਜਾਬ ਦੇ ਵਿੱਚੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਦਾ ਪਾਣੀ ਹਰਿਆਣੇ 'ਚ ਲੈ ਕੇ ਆਓ। ਇਹ ਕਦੋਂ ਦਾ ਕਰ ਸਕਦੇ ਆ? ਪਰ ਸੱਚਾਈ ਪਤਾ ਕੀ ਆ? ਭਾਰਤ ਦਾ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਜਿਹੜੀਆਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ ਧਾਰਾ 78, 79, 80 ਆ, ਜਿਹਦੇ ਰਾਹੀਂ ਪੰਜਾਬ ਦੇ ਪਾਣੀ ਲੁੱਟ ਰਹੇ ਨੇ, ਉਹ ਗੈਰ ਸੰਵਿਧਾਨਕ ਨੇ। ਵੈਸੇ ਤਾਂ ਸੁਪਰੀਮ ਕੋਰਟ ਨੂੰ ਕਿਸੇ ਸੰਵਿਧਾਨ ਸੰਵਿਧਾਨ ਦੀ ਕੋਈ ਪਰਵਾਹ ਬਾਹਲੀ ਹੁੰਦੀ ਨਹੀਂ। ਸਾਡੇ ਬੰਦਿਆਂ ਨੂੰ ਬੜਾ ਬੁਖਾਰ ਚੜਿਆ ਰਹਿੰਦਾ ਜੀ, ਡਾਕਟਰ ਅੰਬੇਦਕਰ ਸਾਹਿਬ ਦਾ ਸੰਵਿਧਾਨ ਆ, ਅਗਲੇ ਇਸ ਸੰਵਿਧਾਨ ਨੂੰ ਆਪਦੀ ਮਰਜ਼ੀ ਨਾਲ ਵਰਤ ਰਹੇ ਨੇ। ਕੱਲਾ ਪੰਜਾਬ ਪੰਥ ਇੱਥੇ ਵਸਦਾ ਹੋਣ ਕਰਕੇ ਉਹ ਸੂਬਾ, ਜਿਹੜਾ ਸੂਬਾ ਕਦੇ ਸੂਬਾ ਬਣਨੇ ਨਹੀਂ ਦਿੱਤਾ, ਪਹਿਲਾਂ ਤਾਂ ਇਹਨੂੰ ਇੱਕ ਸੂਬੀ ਜੀ ਬਣਾਤਾ, ਫਿਰ ਸੂਬੀ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ। ਇਥੋਂ ਦੀ ਸਰਕਾਰ ਹਮੇਸ਼ਾ ਡਰੀ ਰਹਿੰਦੀ ਆ ਕਿ ਪਤਾ ਨਹੀਂ ਮੇਰੇ 5 ਸਾਲ ਪੂਰੇ ਕਰਨ ਦੇਣੇ ਆ ਕਿ ਨਹੀਂ। ਇਹੀ ਕੱਲੀ ਸਟੇਟ ਆ ਜਿਹਦੇ ਟੋਟੇ ਕਰਨ ਤੋਂ ਬਾਅਦ ਇਹਨੂੰ ਰਾਜਧਾਨੀ ਦਿੱਤੀ ਗਈ ਕਿ 5 ਸਾਲ ਲਈ ਹਰਿਆਣੇ ਨਾਲ ਸਾਂਝੀ ਕਰ ਲਓ, ਫਿਰ ਹਰਿਆਣੇ ਵਾਲੇ ਆਪਦੀ ਚੰਡੀਗੜ੍ਹ ਤੋਂ ਬਾਹਰ ਵੱਖਰੀ ਕਿਤੇ ਬਣਾ ਲੈਣਗੇ। ਹੁਣ ਗੱਲ ਬਿਲਕੁਲ ਉਲਟ ਹੋਈ ਪਈ ਹੈ। ਹੁਣ ਉਸ 1966 ਤੋਂ 2025 ਆ ਗਿਆ ਤੇ ਨਾ ਗਾਹਾਂ ਕੋਈ ਆਸ ਆ, ਕਿਉਂਕਿ ਦਿਨੋਂ ਦਿਨ ਪੰਜਾਬ ਦੇ ਸਾਰੇ ਦਫ਼ਤਰ ਉਥੋਂ ਕੱਢ ਕੇ ਮੋਹਾਲੀ ਤੇ ਇਧਰ ਨੂੰ ਪੰਜਾਬ 'ਚ ਨੂੰ ਭਜਾਈ ਜਾਂਦੇ ਆ। ਦਿਨੋਂ ਦਿਨ ਪੰਜਾਬ ਜਿਹੜਾ ਹੈ ਉਹ ਆਪਦਾ ਹੱਕ ਚੰਡੀਗੜ੍ਹ ਤੇ ਛੱਡਦਾ ਜਾ ਰਿਹਾ। ਉਹ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਦਿਨੋਂ ਦਿਨ ਹਰਿਆਣੇ ਦਾ ਨਾਲ ਦੀ ਨਾਲ ਕੇਂਦਰ ਦਾ, ਪੰਜਾਬ ਦਾ ਨਹੀਂ ਰਹਿਣ ਦਿੱਤਾ ਜਾ ਰਿਹਾ। ਉੱਥੇ ਤੁਸੀਂ ਜਾਓ, ਜਿਹੜੇ ਬੰਦੇ ਨੂੰ ਜ਼ਿਆਦਾ ਫੁਕਰੀ ਚੜੀ ਹੁੰਦੀ ਹੈ ਨਾ ਭਾਰਤ ਮਾਤਾ, ਉਹਨੂੰ ਕਿ ਚੰਡੀਗੜ੍ਹ ਗੇੜਾ ਦੇ ਕੇ ਦੇਖ, ਉਹ ਇਉਂ ਬਿਹੇਵ ਕਰਦੇ ਆ ਉੱਥੇ ਤੁਹਾਡੇ ਨਾਲ ਪੁਲਿਸੀਏ ਜਾਂ ਉੱਥੋਂ ਦਾ ਸਾਰਾ ਸਿਸਟਮ ਜਿਵੇਂ ਤੁਸੀਂ ਕਿਸੇ ਹੋਰ ਗ੍ਰਹਿ ਤੋਂ ਆਏ। ਆਪਾਂ ਪੜ੍ਹਦੇ ਆ ਨਾ ਵੀ ਅਛੂਤ ਕਹਿੰਦੇ ਸੀਗੇ ਜੀ ਉਹ ਭਾਰਤ ਦੇ ਮੂਲ ਵਾਸੀਆਂ ਨੂੰ ਬਾਹਮਣ, ਬਿਲਕੁਲ ਉਵੇਂ ਆ। ਜਿਹੜਾ ਪੰਜਾਬ ਦੀ ਗੱਡੀ ਆ, ਪੰਜਾਬ ਦਾ ਬੰਦਾ, ਉਹਨੂੰ ਤਾਂ ਬਸ ਐ ਜਲੀਲ ਕਰਦੇ ਆ ਵੀ ਤੂੰ ਆ ਕਿੱਥੇ ਗਿਆ, ਤੂੰ ਮੁੜ ਕੇ ਤੇ ਵੜ ਕੇ ਦਿਖਾ। ਤੋਂ ਇਸ ਤਰੀਕੇ ਨਾਲ ਚੰਡੀਗੜ੍ਹ ਜਿਹੜਾ ਹੈ ਉਹਨੂੰ 1966 ਤੋਂ ਬਾਹਲਾ ਹੁੰਦਾ ਤਾਂ 1971 ਤੱਕ 72 ਤੱਕ ਪੰਜਾਬ ਦੇ ਹਵਾਲੇ ਹੋ ਜਾਣਾ ਚਾਹੀਦਾ ਸੀ। ਜਦੋਂ ਪਿੱਛੇ ਜੇ 370 ਧਾਰਾ ਖਤਮ ਕਰਕੇ ਕਸ਼ਮੀਰ ਦਾ ਨਵਾਂ ਸਿਆਪਾ ਛੇੜਿਆ, ਉਦੋਂ ਬਾਅਦ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਲੋਕਾਂ ਨੇ ਪਾਈਆਂ। ਉਹਦੇ ਵਿੱਚ ਇੱਕ ਪਟੀਸ਼ਨ ਸੁਪਰੀਮ ਕੋਰਟ 'ਚ ਸੁਣਵਾਈ ਅਧੀਨ ਉੱਥੇ ਇੱਕ ਚਰਚਾ ਛਿੜੀ ਵੀ ਤੁਸੀਂ ਸਟੇਟਹੁੱਡ ਜਿਹੜੀ ਆ ਉਹ ਬਹਾਲ ਕਰੋ ਜੀ ਕਸ਼ਮੀਰ ਨੂੰ। ਤਾਂ ਜਿਹੜਾ ਇੰਡੀਅਨ ਸਟੇਟ ਦਾ ਵਕੀਲ ਸੀਗਾ, ਉਹਨੇ ਉੱਥੇ ਕਿਹਾ ਕਿ ਜੀ ਬੜੀ ਜਲਦੀ ਕਰ ਦਿਆਂਗੇ। ਜਦੋਂ ਇਹ ਗੱਲ ਆਈ ਤਾਂ ਮੂਹਰੋਂ ਮਜ਼ਾਕ ਦੇ ਵਿੱਚ ਇੱਕ ਗੱਲ ਆਖੀ ਗਈ ਆ, ਸੁਣਨ ਵਾਲੀ ਗੱਲ ਆ, ਕਹਿੰਦੇ ਜੀ ਉਨੀ ਕਿ ਜਲਦੀ ਕਰ ਦਿਓਗੇ ਜਿੰਨੀ ਕਿ ਜਲਦੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ। ਹੁਣ ਇਹ ਗੱਲ ਇੱਕ ਇਤਿਹਾਸਕ ਤੌਰ ਦੇ ਉੱਤੇ ਥੱਪੜ ਆ ਉਹਨਾਂ ਲੋਕਾਂ ਦੇ ਜਿਹੜੇ ਅਜੇ ਵੀ ਕਹਿੰਦੇ ਆ ਭਾਰਤ ਸਾਡਾ ਦੇਸ਼ ਆ ਜੀ। ਪਹਿਲਾਂ ਤਾਂ ਤੁਹਾਡਾ ਪੰਜਾਬ ਜਦੋਂ ਵੱਢਿਆ ਟੁੱਕਿਆ, ਉਹਦੇ ਵਿੱਚੋਂ ਤੁਹਾਨੂੰ ਆਪਦੇ ਪੰਜਾਬੀ ਬੋਲਦੇ ਇਲਾਕੇ ਨਾ ਦਿੱਤੇ, ਤੁਸੀਂ ਉਹਨਾਂ ਨਾਲ ਹੀ ਲੜੀ ਚੱਲੋ। ਫਿਰ ਤੁਹਾਡੇ ਪਾਣੀ ਖੋਲੇ, ਤੁਹਾਡੇ ਬਿਜਲੀ ਸੋਮੇ ਖੋਲੇ,
फिर चंडीगढ़ थोड़ी राजधानी खोली। जे इन्ने क ना भी सार लेंदे ਤਾਂ ਸ਼ਾਇਦ ਤੁਹਾਡਾ ਕੋਈ ਮੂੰਹ ਮੱਥਾ ਰੱਖਣ ਜੋਗਾ ਹੋ ਜਾਂਦੇ ਸਾਡੇ ਵਰਗਿਆਂ ਦੇ ਮੂਹਰੇ। ਪਰ 1966 ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੇ ਸਿੱਖੀ ਦੇ ਉਲਟ ਡੇਰੇ ਨੇ, ਜਿੰਨੇ ਪਹਿਲਾਂ ਤਾਂ 1978 ਮੌਕੇ ਤਾਂ ਇੱਕ ਸੀ ਨਾ ਨਕਲੀ ਨਿਰੰਕਾਰੀ, ਫਿਰ ਪਨਿਆਰੇ ਵਾਲਾ ਆ ਗਿਆ, ਫਿਰ ਆ ਸਰਸੇ ਵਾਲਾ ਛੱਡਤਾ, ਫਿਰ ਬਿਆਸ ਵਾਲੇ। ਨਕਲੀ ਨਿਰੰਕਾਰੀਆਂ ਤੋਂ ਬਿਨਾ ਘੱਟੋ ਘੱਟ 10-15 ਇਸ ਟਾਈਮ ਦੇਹਧਾਰੀ ਗੁਰੂ ਨਾਨਕ ਦੇ ਅੱਡੇ ਨੇ। ਫਿਰ ਇਹ ਸੋਚਿਆ ਵੀ ਇਹਨਾਂ ਨਾਲ ਜਦੋਂ ਸਿੱਖ ਕਹਿੰਦੇ ਆ ਨਾ ਗੁਰੂ ਮਾਨਿਓ ਗ੍ਰੰਥ, ਤੇ ਇਹ ਦੇਹਧਾਰੀ ਗੁਰੂ ਡੰਮ ਨਾਲ ਬਾਹਲਾ ਕੰਮ ਲੋਟ ਨਹੀਂ ਆਉਂਦਾ। ਫਿਰ ਉਹਨਾਂ ਨੇ ਨਵੇਂ ਡੇਰੇਦਾਰ ਸਾਧ ਕੱਢੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਕੇ ਆਪਦੇ ਡੇਰਿਆਂ ਦੇ ਵਿੱਚ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਕੇ ਡੇਰਾਵਾਦ ਨਾਲ ਜੋੜ ਕੇ ਗੁਰੂ ਮਾਨਿਓ ਗ੍ਰੰਥ ਦੀ ਛਤਰ ਛਾਇਆ ਹੇਠ ਸ਼ਬਦ ਗੁਰੂ ਨਾਲੋਂ ਤੋੜ ਕੇ ਸਿੱਖ ਉਹਨਾਂ ਨੂੰ ਕੇਸਾਧਾਰੀ ਹਿੰਦੂ ਬਣਾ ਰਹੇ। ਸੋ ਪੰਜਾਬ ਦੇ ਵਿੱਚ ਕੱਲੇ ਚ ਤੁਹਾਨੂੰ ਆਹ ਜਿਹੜੇ ਅੰਕਰ ਨਰੂਲੇ ਵਰਗੇ ਜਾਂ ਪਿੱਛੇ ਜੇ ਇੱਕ ਜਿਹੜਾ ਪਾਸਟਰ ਜੇਲ੍ਹ ਚ ਗਿਆ ਬਜਿੰਦਰ, ਇਹ ਸਾਰੇ ਇੱਥੇ ਛੱਡੇ ਗਏ ਕਿ ਤੁਸੀਂ ਜਿਹੜਾ ਦਲਿਤ ਭਾਈਚਾਰਾ ਸਿੰਘ ਸੱਜ ਕੇ ਸਿੱਖੀ ਦੀ ਸ਼ਾਨ ਵਧਾਉਂਦਾ, ਕਿਉਂਕਿ ਗੁਰੂ ਸਾਹਿਬਾਨ ਨੇ ਇਹਨਾਂ ਬਰਾਦਰੀਆਂ ਨੂੰ ਗਾਲਾਂ ਨਾਲ ਲਾਇਆ ਸੀ। ਸੋ ਇਹਨਾਂ ਨੂੰ ਦੂਰ ਕਰੋ। ਤੋ ਇਸ ਪੱਖ ਤੋਂ ਮੁੱਖ ਰੱਖ ਕੇ ਕੀ ਕੀਤਾ ਗਿਆ ਵੀ ਪੰਜਾਬ ਦੀ ਧਰਤੀ ਉੱਤੇ ਈਸਾਈ ਭਾਈਚਾਰੇ ਦੇ ਨਕਲੀ ਜਿਹੜੇ ਅਸਲੀ ਈਸਾਈ ਨੇ ਉਹ ਪਿੱਟਦੇ ਨੇ, ਕਹਿੰਦੇ ਇਹਨਾਂ ਦਾ ਸਾਡੇ ਨਾਲ ਕੋਈ ਲਿੰਕ ਹੀ ਨਹੀਂ। ਉਹਦਾ ਅਕਾਲ ਤਖਤ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਕਹਿ ਕੇ ਗਏ ਨੇ ਵੀ ਇਹ ਜਿਹੜੇ ਪਖੰਡ ਕਰਦੇ ਆ ਭੂਤਾਂ ਚੜੇਲਾਂ ਜੀਆਂ ਵਾਲੇ ਜਾਂ ਹੋਰ ਇਹ ਡੰਮੀ ਲੋਕ ਨੇ, ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ। ਜਿਵੇਂ ਦੇਹਧਾਰੀ ਗੁਰੂ ਡੰਮ, ਉਵੇਂ ਈਸਾਈਆਂ ਦਾ ਇੱਕ ਡੰਮ ਜਿਹੜਾ ਹੈ ਇਹ ਚੱਲਿਆ ਹੋਇਆ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚੋਂ ਸਿੱਖੀ ਨੂੰ ਮਕਾਉਣ ਲਈ, ਸਿੱਖਾਂ ਦਾ ਪੱਖ ਕਮਜ਼ੋਰ ਕਰਨ ਲਈ, ਪੰਜਾਬ ਨੂੰ ਘਸਿਆਰਾ ਬਣਾ ਕੇ ਮਾਰਨ ਲਈ ਜੋ ਅਰਬਾਂ ਖਰਬਾਂ ਰੁਪਏ ਸਟੇਟ ਖਰਚ ਰਹੀ ਆ, ਤੇ ਜਿਹੜੇ ਲੋਕ ਇਸ ਸਟੇਟ ਨੂੰ ਕਹਿੰਦੇ ਆ ਜਿੰਦਾਬਾਦ, ਦੁਰ ਫਿੱਟੇ ਮੂੰਹ ਤੁਹਾਡੇ ਉਹ ਇਹੋ ਜਿਹੇ ਲੋਕਾਂ ਦੇ। ਆਪਦੇ ਸਿਰ 'ਚ ਸਵਾਹ ਆਪੇ ਹੀ ਪਾ ਲੈਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ, ਜਿਹੜੇ ਉਸ ਮੁਲਕ ਦੀ ਹਮਾਇਤ ਕਰਦੇ ਆ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿੰਦਾ। ਜਿਹੜਾ ਇਸ ਮੁਲਕ ਦੇ ਵਿੱਚ, ਦਿੱਲੀ ਦੇ ਵਿੱਚ ਜਾਂ ਸਾਰੇ ਭਾਰਤ ਵਿੱਚ ਜਿਸ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਜੀ, ਸੜਕਾਂ ਤੇ ਭਜਾ ਕੇ ਸਿੱਖਾਂ ਦਾ ਬੜਾਂਗਾ ਹੋਇਆ, ਤੇ ਜਿਸ ਤਰੀਕੇ ਨਾਲ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਗਿਆ, ਜਿਸ ਤਰੀਕੇ ਨਾਲ ਸਿੱਖਾਂ ਦੇ ਗੁਰਧਾਮਾਂ ਤੇ ਅਟੈਕ ਕਰਨ ਤੋਂ ਬਾਅਦ ਵਿੱਚ 10-15 ਸਾਲ ਇੱਥੇ ਨਸਲਕੁਸ਼ੀ ਹੋਈ, ਇਹ ਜਿਹੜਾ ਸਾਰਾ ਕੁਝ ਕਰਨ ਵਾਲਾ ਮੁਲਕ ਵਾ, ਇਹਦੀ ਜੈ-ਜੈਕਾਰ ਕਰਨ ਵਾਲਿਆਂ ਦੇ ਕੋਲੇ ਬਹੁਤ ਸਾਰੇ ਕਾਰਨ, ਬਹੁਤ ਸਾਰੇ ਪੱਖ, ਬਹੁਤ ਸਾਰੇ ਬਹਾਨੇ ਹੋਣਗੇ। ਮੈਂ ਇੱਕ ਗੱਲ ਇਹ ਕਹਿ ਦੇਣੀ ਚਾਹੁੰਦਾ ਕਿ 1947 ਤੋਂ ਲੈ ਕੇ ਅੱਜ ਤੱਕ ਤੇ ਗਾਂ ਵੀ ਜਿਹੜੇ ਵੀ ਸਿੱਖ ਭਾਰਤੀ ਨਿਜ਼ਾਮ ਦੀ ਸੇਵਾ ਕਰ ਰਹੇ ਨੇ, ਉਹਨਾਂ ਕੋਲੇ ਜਿਹੜੇ ਮਰਜ਼ੀ ਯੋਗ, ਮੈਂ ਯੋਗ ਕਹਿਣਾ, ਯੋਗ ਬਿਲਕੁਲ ਯੋਗ ਕਾਰਨ ਹੋਣ, ਬਹਾਨੇ ਹੋਣ, ਪਰ ਇੱਕ ਵਕਤ ਇਤਿਹਾਸ ਦਾ ਆਉਣਾ ਹੈ, ਜੇਕਰ ਇਉਂ ਹੀ ਚੱਲਦਾ ਰਿਹਾ ਜਿਵੇਂ ਹੁਣ ਚੱਲ ਰਿਹਾ, ਕਿ ਉਸ ਮੌਕੇ ਦੁਨੀਆ ਇਹ ਗੱਲ ਕਹੂਗੀ ਕਿ ਇਸ ਕੌਮ ਨੂੰ ਮਰਵਾਉਣ ਵਾਲੇ ਇਸ ਕੌਮ ਦੇ ਉਹ ਲੋਕ ਨੇ ਜਿਨ੍ਹਾਂ ਨੇ 1947 ਤੋਂ ਉਸ ਧਿਰ ਦਾ ਸਾਥ ਦਿੱਤਾ ਜਿਹੜੀ ਧਿਰ ਇਹਨਾਂ ਦਾ ਸਮੂਲ ਨਾਸ਼ ਕਰਨਾ ਚਾਹੁੰਦੀ। ਜੈਨੋਸਾਈਡ, ਸਾਡੀ ਧਰਤੀ ਨੂੰ ਜ਼ਹਿਰੀਲਾ ਕਰਕੇ, ਸਾਡੀ ਧਰਤੀ ਨੂੰ ਬੰਜਰ ਕਰਕੇ, ਸਾਡੀ ਧਰਤੀ ਤੋਂ ਪਾਣੀ ਖੋਹ ਕੇ ਹਰਿਆਣੇ ਨੂੰ ਦੇ ਕੇ, ਇਹ ਸਾਰਾ ਕੁਝ ਜਿਹੜਾ ਚੱਲ ਰਿਹਾ, ਇਹਦੇ ਵਿੱਚ ਜਿਹੜੇ ਆ ਸਿਆਸੀ ਭਲਵਾਨ ਸਮਝਦੇ ਆ ਵੀ ਅਸੀਂ ਦੇਖੋ ਜੀ ਫਿਰ ਆ ਵੀ ਤਾਂ ਕਰ ਰਹੇ ਆ ਨਾ ਭਾਈ। ਤੁਸੀਂ ਜਿਹੜਾ ਪੰਜਾਬ ਨੂੰ ਲੁਟਾ ਰਹੇ ਹੋ ਨਾ, ਇਹ ਪੰਜਾਬ ਦਾ ਲੁਟੇਰਾ ਜਿਹੜਾ ਲੁੱਟਿਆ ਜਾਣਾ ਵਾ, ਇਹ 1-2 ਜਾਂ 10 ਸਾਲ ਦੀ ਜਾਂ 5 ਸਾਲ ਦੀ ਗੱਲ ਨਹੀਂ ਹੈ। ਇਤਿਹਾਸ ਜਿਹੜਾ ਹਜ਼ਾਰਾਂ ਸਦੀਆਂ ਦਾ ਪਿਛਲਾ ਜਦੋਂ ਉਹ ਤੇ ਨਜ਼ਰ ਮਾਰਦੇ ਆ ਤਾਂ ਧਰਤੀ ਦੇ ਸਭ ਤੋਂ ਵਧੀਆ ਖਿੱਤਿਆਂ ਵਿੱਚੋਂ ਇਹ ਖਿੱਤਾ ਮੰਨਿਆ ਜਾਂਦਾ ਰਿਹਾ, ਚਾਹੇ ਇਹਦੇ ਨਾਂ ਜਿਹੜੇ ਨੇ ਉਹ ਅੱਡ-ਅੱਡ ਜਿਹੜੇ ਕਾਲ ਖੰਡ ਹੁੰਦੇ ਆ ਉਹ ਅਲੱਗ-ਅਲੱਗ ਰਹੇ ਹੋ। ਬਹੁਤ ਹੀ ਸ਼ਾਨਦਾਰ ਖਿੱਤਾ। ਇੱਥੇ ਜਿਹੜੀਆਂ ਰੁੱਤਾਂ ਨੇ, ਇੱਥੇ ਜਿਹੜੀਆਂ ਚੀਜ਼ਾਂ ਉਪਜਦੀਆਂ ਨੇ, ਇੱਥੇ ਦੇ ਜਿਹੜੇ ਮਨੁੱਖ ਨੇ, ਇੱਥੋਂ ਦੇ ਜਿਹੜੇ ਲੋਕਾਂ ਦਾ ਸੱਭਿਆਚਾਰ ਆ, ਇਹ ਸਾਰਾ ਕੁਝ ਜਿਹੜਾ ਹੈ ਕਮਾਲ ਦਾ। ਇਸ ਖਿੱਤੇ ਦੇ ਵਿੱਚ ਬਹੁਤ ਸਦੀਆਂ ਤੱਕ ਇਹੋ ਜਿਹਾ ਦੌਰ ਵੀ ਚੱਲਿਆ ਜਿਹਦੇ ਵਿੱਚ
ਇੱਕ ਬੇਗਾਨਗੀ, ਇੱਕ ਵਿਚਾਰਗੀ, ਇੱਕ ਲਾਚਾਰੀ, ਇੱਕ ਬੇਬਸੀ ਦਾ ਦੌਰ ਚੱਲਿਆ। ਤੇ ਉਸ ਦੌਰ ਵਿੱਚ ਆ ਕੇ ਭੰਨ ਤੋੜ ਕਿਹਨੇ ਕੀਤੀ, ਕਿਹਨੇ ਸੰਨ ਲਾਈ, ਕਿਹਨੇ ਨਵੀਂ ਗੱਲ ਲੈ ਕੇ ਆਂਦੀ? ਉਹ ਸੀ ਸਾਡੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ। ਐਵੇਂ ਨਹੀਂ ਮੌਲਾਨਾ ਜਿਹੜਾ ਅਕਬਾਲ ਨੇ ਕਿਹਾ ਨਾ ਕਿ ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ। ਪੰਜਾਬ ਨੂੰ ਕਿਹਨੇ ਜਗਾਇਆ? ਮਰਦੇ ਕਾਬਲ ਨੇ। ਖਾਬ ਸੀ ਪੰਜਾਬ, ਕਹਿੰਦੇ ਸੁਪਨਿਆਂ ਚ ਖੁਆਬਾਂ ਚ ਸਾਰੀ ਸ੍ਰਿਸ਼ਟੀ ਆ ਸੁੱਤੀ ਪਈ ਸੀ, ਪੰਜਾਬ ਨੇ ਜਗਾਇਆ। ਉਹ ਪੰਜਾਬ ਦੀ ਧਰਤੀ ਤੇ ਸਿੱਖ ਸਿਵਲਾਈਜੇਸ਼ਨ ਜਿਹੜੀ ਆਈ ਹੈ, ਇਹ ਹਿੰਦੂ ਤਬ ਨੂੰ, ਬ੍ਰਾਹਮਣਵਾਦ ਨੂੰ ਉਵੇਂ ਹੀ ਦੁਖੀ ਕਰਦੀ ਆ। ਤੁਹਾਡੇ ਪਾਣੀ, ਤੁਹਾਡੀ ਚੰਡੀਗੜ੍ਹ, ਤੁਹਾਡਾ ਫਲਾਨਾ, ਇਹ ਸਾਰੇ ਮਸਲੇ ਤਾਂ ਬਾਅਦ ਵਿੱਚ ਨੇ। ਪਹਿਲਾਂ ਇਹ ਹੈ ਕਿ ਬ੍ਰਾਹਮਣਵਾਦ ਨੂੰ ਉਸ ਦਿਨ ਤੋਂ ਤੁਹਾਡੇ ਧਰਮ ਨਾਲ ਵੈਰ ਆ ਜਿਸ ਦਿਨ ਬਾਬੇ ਨਾਨਕ ਨੇ ਜਨੇਊ ਤੋਂ ਨਾ ਕੀਤੀ ਸੀ। ਸਿੱਖ ਫਲਸਫੇ ਦਾ ਹਿੰਦੂ ਫਲਸਫੇ ਨਾਲ ਸਿੱਧਮ ਸਿੱਧਾ ਵੈਰ ਆ। ਤੇ ਸਾਡੇ ਕਿਤੇ ਕਹੀ ਜਾਂਦੇ ਆ ਜੀ 9 ਮਾਸ ਦਾ ਰਿਸ਼ਤਾ। ਜਿਹੜੀ ਕੌਮ ਆਪਦੇ ਦੁਸ਼ਮਣ ਨੂੰ ਜੱਫੀਆਂ ਪਾਉਂਦੀ ਫਿਰੇ, ਜਿਹੜੀ ਜੇ ਕੋਈ ਸੱਪ ਨੂੰ ਜੇਬ 'ਚ ਪਾ ਕੇ ਸੋਚੇ ਕਿ ਮੇਰਾ ਤਾਂ ਸੱਪ ਜੇਬ 'ਚ ਪਾਇਆ, ਮੇਰੀ ਤਾਂ ਸੱਪ ਨਾਲ ਯਾਰੀ ਬੜੀ ਆ, ਉਹਦਾ ਬਚਾਅ ਕੌਣ ਕਰ ਲੂ? ਤਾਂ ਜਿਹੜੀ ਹੋਰ ਕੌਮਾਂ ਹੁੰਦੀਆਂ ਉਹ ਲਲਕਾਰਦੀਆਂ ਨੇ, ਕਰਦੀਆਂ ਨੇ। ਇੱਥੇ ਤਾਂ ਅਗਲੇ ਜਰੈਮ ਪੇਸ਼ਾ ਕਹਿ ਕੇ ਮੁੜ ਕੇ ਮੁੱਕਰ ਜਾਂਦੇ ਆ। ਹੁਣ ਤੁਹਾਡਾ ਪਾਣੀ ਲੁੱਟ ਰਹੇ ਨੇ। ਹੁਣ ਤੁਸੀਂ ਇਹ ਸੋਚੋ ਕਿ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਆ ਕਿ ਜੀ ਜਿਹੜਾ ਰਾਇਪੇਰੀਅਨ ਸਿਧਾਂਤ ਆ, ਇਹਦੇ ਅਨੁਸਾਰ ਜਿਹੜੇ ਖਿੱਤੇ ਦੇ ਵਿੱਚ ਦੀ ਪਾਣੀ ਸਭ ਤੋਂ ਵੱਧ ਮਾਰ ਕਰਦੇ ਆ, ਉਹਦਾ ਫਾਇਦਾ ਵੀ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਜਿਹੜੇ ਉਹਦੀ ਮਾਰ ਝੱਲਦੇ। ਪਰ ਪੰਜਾਬ ਦੇ ਮਸਲੇ 'ਚ ਲੁੱਟਣ ਲਈ ਪਾਣੀ, ਸਾਰਾ ਭਾਰਤ ਬਾਹਮਣ ਬਾਣੀਆਂ ਇਕੱਠਾ ਹੋ ਕੇ ਕੀ ਕਹਿੰਦਾ? ਆਖੇ ਜੀ ਪਾਣੀ ਤਾਂ ਫਿਰ ਨੇਚਰਲ ਰਿਸੋਰਸ ਆ ਜੀ, ਕੁਦਰਤੀ, ਇਹ ਤਾਂ ਕੁਦਰਤ ਦਾ ਬਖਸ਼ਿਆ ਹੋਇਆ ਨਾ ਜੀ, ਭਾਰਤ ਦਾ ਹਿੱਸਾ ਹੀ ਆ ਨਾ ਪੰਜਾਬ। ਤੇ ਪੰਜਾਬ ਕਿਹੜਾ ਕੱਲਾ ਕਹਿੰਦੇ ਇਹਦਾ ਮਾਲਕ ਆ? ਹਿਮਾਚਲ ਵਾਲਾ ਬੁੜ ਕੇ ਇੱਕ ਦਿਨ ਪਰਸੋਂ ਚੌਥੇ ਜਿਹੜਾ ਉੱਥੋਂ ਦਾ CM ਆ ਸੁੱਖ, ਉਹ ਕਹਿੰਦਾ ਜੀ ਪੰਜਾਬ ਜਿਹੜਾ ਹੈਗਾ ਇਹ ਐਵੇਂ ਮਾਰੀ ਜਾਂਦਾ, ਸਾਡਾ ਹੱਕ ਆ, ਅਸੀਂ ਇਹਦੇ ਮਾਲਕ ਆ। ਤੇ ਫਿਰ ਤਾਂ ਪਿੱਛੇ ਚਾਈਨਾ ਵਾਲੇ ਕਹਿਣਗੇ ਜੀ ਅਸੀਂ ਮਾਲਕ ਆ। ਅਸਲ ਵਿੱਚ ਪੰਜਾਬ ਇਹਦਾ ਮਾਲਕ ਇਸ ਕਰਕੇ ਆ ਕਿਉਂਕਿ ਜਦੋਂ ਵੀ ਬੀਤੇ ਸਦੀਆਂ ਦਾ ਇਤਿਹਾਸ ਗਵਾਹ ਵਾ, ਜਦੋਂ ਵੀ ਹੜ੍ਹ ਆਉਂਦੇ ਰਹੇ ਆ, ਹੁਣ ਤਾਂ ਭਾਖੜਾ ਡੈਮ ਜਾਂ ਹੋਰ ਡੈਮ ਬਣ ਗਏ, ਪਹਿਲਾਂ ਸਾਡੇ ਲੋਕ ਆ ਜਿਨ੍ਹਾਂ ਨੇ ਇਹਦੀ ਮਾਰ ਝੱਲੀ ਹੈ। ਇੱਕ ਮੁਹੰਮਦ ਲਤੀਫ ਵਾਲਾ ਜਿਹੜਾ ਪੰਜਾਬ ਦਾ ਇਤਿਹਾਸ ਕਿਤਾਬ ਆ, ਮੈਂ ਉਹਨੂੰ ਪੜ੍ਹ ਰਿਹਾ ਸੀ। ਉਹਦੇ 'ਚ ਇੱਕ ਬੜਾ ਅਜੀਬ ਜਿਹਾ ਥਾਂ ਤੇ ਮੈਂ ਕਸੂਤਾ ਜਿਹਾ ਫਸ ਗਿਆ। ਉਹਦੇ 'ਚ ਇੱਕ ਨੁਕਤਾ ਆ ਰਿਹਾ ਸੀਗਾ ਕਿ ਸਤਲੁਜ ਦਰਿਆ ਕਿਸੇ ਘਟਨਾਕ੍ਰਮ 'ਚ ਨਾ ਉਹ ਐਂ ਦਰਸਾ ਰਿਹਾ ਸੀ ਲਿਖਾਰੀ, ਜਿਵੇਂ ਮਲੇਰਕੋਟਲੇ ਦੇ ਕੋਲ ਦੀ ਕਿਤੇ ਵਗ ਰਿਹਾ ਹੋਵੇ, ਲੁਧਿਆਣੇ ਤੋਂ ਪਰਲੇ ਪਾਸੇ। ਹੁਣ ਜਦੋਂ ਕਿ ਲੁਧਿਆਣੇ ਅਤੇ ਜਲੰਧਰ ਵਾਲੇ ਪਾਸੇ ਆ ਨਾ ਦਰਿਆ ਹੁਣ ਤਾਂ ਸਤਲੁਜ, ਤੇ ਮੈਂ ਉਦੋਂ ਸੋਚਿਆ ਵੀ ਹੋ ਸਕਦਾ ਉਸ ਦੌਰ ਵਿੱਚ ਸਤਲੁਜ ਉੱਥੇ ਵਗਦਾ ਹੋਵੇ ਕਿਉਂਕਿ ਗਾਹਾਂ ਰੇਤੇ ਟਿੱਬੇ ਸਾਰਾ ਜਿਹੜਾ ਗਾਹਾਂ ਇਲਾਕਾ ਆਉਂਦਾ ਤੇ ਬਰਨਾਲੇ ਵਾਲੀ ਸਾਰੀ ਬਠਿੰਡੇ ਵਾਲੀ ਬੈਲਟ ਆ ਜਾਂਦੀ ਆ। ਹੋ ਸਕਦਾ ਉਦੋਂ ਸਤਲੁਜ ਉੱਥੇ ਵਗਦਾ ਹੋਵੇ, ਹੋ ਸਕਦਾ ਰੋਪੜ ਕੋਲੋਂ ਬਾਅਦ ਵਿੱਚ ਇਹਦਾ ਜਿਹੜਾ ਮੋੜਾ ਪੈ ਗਿਆ ਹੋਵੇ। ਪਰ ਕੁੱਲ ਮਿਲਾ ਕੇ ਇਹ ਜਿਹੜੇ ਦਰਿਆ ਨੇ ਸੱਤੇ ਜਾਂ ਪੰਜੇ, ਇਹਨਾਂ ਨੇ ਨੁਕਸਾਨ ਬੀਤੇ ਦੌਰ ਵਿੱਚ ਸਾਡੇ ਲੋਕਾਂ ਦਾ ਕੀਤਾ। ਇਸ ਕਰਕੇ ਅਸੀਂ ਇਹਦੇ ਸਭ ਤੋਂ ਪਹਿਲੇ ਹੱਕਦਾਰ। ਹੁਣ ਉਹ ਜਿਹੜਾ ਹੱਕ ਆ ਉਹ ਖੋਣ ਲਈ ਸਾਰੇ ਦੁਨੀਆ ਤੋਂ ਉਲਟ ਚੱਲ ਕੇ ਤੇ ਸਾਰੇ ਭਾਰਤ ਤੋਂ ਵੀ ਉਲਟ ਚੱਲ ਕੇ ਇੱਥੇ ਕਵੇਰੀ ਦਾ ਤੇ ਗੋਦਾਵਰੀ ਨਦੀ ਦਾ ਇੱਕ ਰੌਲਾ ਚੱਲਦਾ। ਹੋਰ ਵੀ ਭਾਰਤ 'ਚ ਬਹੁਤ ਸਾਰੇ ਰੌਲੇ ਨੇ, ਇੰਟਰਸਟੇਟ ਵਾਟਰ ਡਿਸਪਿਊਟ ਜਿਹੜੇ ਨੇ। ਉਦੋਂ ਕਹਿਣਗੇ ਕਿ ਜੀ ਇਹ ਫਲਾਨੇ ਸੂਬੇ ਦਾ ਹੱਕ ਵਾ, ਫਲਾਨੇ ਸੂਬੇ। ਪੰਜਾਬ ਬਾਰੇ ਕਹਿੰਦੇ ਨਹੀਂ ਨਹੀਂ, ਪੰਜਾਬ ਦਾ ਹੱਕ ਥੋੜੀ ਆ, ਇਹ ਤਾਂ ਸਾਰੇ ਭਾਰਤ ਦਾ ਹੱਕ ਵਾ। ਅਸੀਂ ਤਾਂ ਸਾਰੇ ਭਾਰਤ ਦੇ ਦਰਿਆਵਾਂ ਨੂੰ ਇੰਟਰਲਿੰਕ ਕਰ ਦੇਣਾ ਤੇ ਅਸੀਂ ਤਾਂ ਜੀ ਹੁਣ ਸਾਰੇ ਭਾਰਤ ਦੇ ਦਰਿਆਈ ਪਾਣੀ ਇੱਕ ਦੂਜੇ ਦੇ ਸਾਰਿਆਂ ਨੂੰ ਮਿਲਣਾ ਚਾਹੀਦਾ। ਹੁਣ ਗੱਲ ਇਹ ਸੁਣਨ ਤੇ ਸਮਝਣ ਵਾਲੀ ਆ ਕਿ ਜਦੋਂ ਤਾਂ ਕੁਦਰਤੀ ਖਜ਼ਾਨਾ ਹੁੰਦਾ ਸੰਗਮਰਮਰ ਪੱਥਰ ਆ ਜਿਹੜਾ ਰਾਜਸਥਾਨ 'ਚ ਨਿਕਲਦਾ, ਉਦੋਂ ਤਾਂ ਕਹਿੰਦੇ ਨਹੀਂਗੇ ਵੀ ਇਹ ਤੇ ਪੰਜਾਬ ਦਾ ਵੀ ਹੱਕ ਆ। ਗੱਲ ਕੱਲੇ ਪਾਣੀਆਂ ਦੀ ਲੁੱਟ ਦੀ ਨਹੀਂ। ਜਿਵੇਂ ਪਾਕਿਸਤਾਨ ਨੂੰ ਧਮਕੀ ਦਿੱਤੀ ਜਾ ਰਹੀ ਆ ਨਾ ਕਿ ਤੁਹਾਡਾ ਪਾਣੀ ਬੰਦ ਕਰ ਦਿਆਂਗੇ, ਕਰਤਾ ਵਾ, ਉਵੇਂ ਅਸਲ ਵਿੱਚ ਭਾਰਤੀ ਸਟੇਟ ਦੇ ਵੱਲੋਂ ਪੰਜਾਬ ਨੂੰ ਧਮਕੀ ਦਿੱਤਿਆਂ ਬਗੈਰ ਧਮਕੀ ਦਿੱਤੀ ਜਾ ਰਹੀ ਆ ਕਿ ਅਸੀਂ ਤੁਹਾਡਾ ਪਾਣੀ ਲੁੱਟਣਾ ਹੀ ਲੁੱਟਣਾ। ਅਸਲ ਵਿੱਚ ਇੰਡੀਅਨ ਡੀਪ ਸਟੇਟ ਇਹ ਮੰਨੀ ਬੈਠੀ ਆ ਵੀ ਜੇ ਕੱਲ ਕਲਾਂ ਨੂੰ ਖਾਲਿਸਤਾਨ ਬਣ ਜਾਵੇ ਤਾਂ ਪੰਜਾਬ ਜਿਹੜਾ ਪੂਰੀ ਤਰ੍ਹਾਂ ਬੰਜਰ ਬਣਿਆ ਹੋਵੇ
ਤੇ ਪੰਜਾਬ ਦੇ ਲੋਕਾਂ ਨੂੰ ਪੂਰਾ ਕੰਜਰ ਬਣਾਇਆ ਜਾਵੇ। ਇੱਥੇ ਅਯਾਸ਼ੀ ਬਦਮਾਸ਼ੀ ਵਾਲਾ, ਜਾਣੀ ਕਿ ਖਾਲਿਸਤਾਨ ਬਣਨ ਤੋਂ ਬਾਅਦ ਵਿੱਚ ਘੱਟੋ ਘੱਟ 200 ਸਾਲ ਇਹ ਸਾਡੇ ਪੈਦਾ ਕੀਤੀਆਂ ਹੋਈਆਂ ਉਲਝਣਾਂ, ਸਾਡੇ ਪੈਦਾ ਕੀਤੇ ਇਹ ਗਧੀ ਗੇੜ ਵਿੱਚ ਫਸੇ ਰਹਿਣ। ਇਸ ਤਰੀਕੇ ਦੀ ਗਾਰਕੀ ਹੋਈ ਸੋਚ ਦੇ ਵਿੱਚੋਂ ਸਾਰੇ ਜਿਹੜੇ ਫੈਸਲੇ ਨੇ, ਸਾਰੇ ਜਿਹੜੇ ਕਦਮ ਨੇ, ਉਹ ਚੱਕੇ ਜਾ ਰਹੇ ਨੇ। ਸਾਡੇ ਸਰੋਤੇ ਜਿਹੜੇ ਆ ਉਹ ਇੰਡੋ ਪਾਕ ਜਿਹੜੀ ਇਸ ਮੌਕੇ ਬਣੀ ਹੋਈ ਆ ਤਣਾਅ ਵਾਲੀ ਸਥਿਤੀ, ਇਹਦੇ ਬਾਰੇ ਸੋਚਦੇ ਹੋਣਗੇ। ਤੇ ਇੰਡੀਆ ਨੇ ਜੀ ਪੈਨਿਕ ਬਟਨ ਦੱਬ ਦਿੱਤਾ ਹੋਇਆ ਤੇ ਕਹਿਤਾ ਜੀ ਵੀ ਸਾਰੇ ਭਾਰਤ ਵਿੱਚ ਜਿਹੜੀ ਆ ਮੌਕ ਡਰਿੱਲ ਕੀਤੀ ਜਾਊਗੀ। ਤੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਾਸਤੇ ਵੀ ਕੱਲ ਨੂੰ ਕਿਹਾ ਵੀ ਕੱਲ ਨੂੰ ਸਾਰੇ ਜੀ ਸ਼ਾਮ ਦੇ ਟਾਈਮ ਜਿਹੜਾ ਕਰਾਂਗੇ ਮੌਕ ਡਰਿੱਲ, ਜਿਵੇਂ ਜੰਗ ਦੇ ਹਾਲਾਤ ਵਿੱਚ ਕਿਵੇਂ ਲੁਕੀ ਦਾ, ਕਿਵੇਂ ਐ ਕਰੀਦਾ, ਇਹ ਸਾਰਾ ਕੁਝ ਜਿਹੜਾ ਹੈਗਾ ਉਹ ਚੱਲ ਰਿਹਾ। ਜਿਹੜੀ ਇਸ ਮਸਲੇ ਦੇ ਉੱਤੇ ਵੀ ਚਾਹੇ ਉਹ ਕਿੰਨੀ ਮੌਕ ਡਰਿੱਲ ਤੱਕ ਦੀ ਗੱਲ ਲੈ ਆਏ ਨੇ, ਤੇ ਮੋਦੀ ਸਾਹਿਬ ਤੇ ਉਹਨਾਂ ਦਾ ਸਾਰਾ ਅਮਲਾ ਫੈਲਾ ਗੋਦੀ ਮੀਡੀਆ ਪੂਰਾ ਜਚਾ ਰਿਹਾ ਕਿ ਪਾਕਿਸਤਾਨ ਦੇ ਫੱਟੇ ਚੱਕ ਦਿੱਤੇ ਗਏ ਨੇ, ਅਮਰੀਕਾ ਆਪਣੇ ਨਾਲ ਆ ਗਿਆ, ਰੂਸ ਆਪਣੇ ਨਾਲ ਆ ਗਿਆ, ਫਲਾਨਾ ਮੁਲਕ ਇੱਧਰ ਆ, ਉਧਰੋਂ ਕਹਿੰਦੇ ਜੀ ਬਲਿਸਟਿਕ ਮਿਜ਼ਾਈਲ ਚਲਾਤੀ ਪਾਕਿਸਤਾਨ ਨੇ। ਇਹ ਸਾਰੇ ਕਾਸੇ ਦੇ ਵਿੱਚ ਆਮ ਬੰਦੇ ਨੂੰ ਅਜੇ ਵੀ ਇਹ ਨਹੀਂ ਲੱਗਦਾ ਕਿ ਕੋਈ ਵੱਡੀ ਜੰਗ ਜਿਹੜੀ ਆ ਉਹ ਛਿੜੇਗੀ, ਕਿਉਂਕਿ ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਜੇਕਰ ਪਾਕਿਸਤਾਨ ਨਾਲ ਕੋਈ ਵੱਡੀ ਜੰਗ ਦਾ ਮਾਹੌਲ ਬਣਦਾ ਹੈ ਤਾਂ ਨਿਊਕਲੀਅਰ ਪਾਵਰ ਆ ਜਿਹੜਾ ਪਾਕਿਸਤਾਨ ਕੋਲੇ ਇਸ ਤਰੀਕੇ ਦਾ ਉੱਪਰ ਆਪਦੇ ਬਚਾਅ ਲਈ ਉਹਦੇ ਕੋਲੇ ਸਾਰੇ ਹੱਕ ਨੇ। ਸੋ ਉੱਥੋਂ ਤੱਕ ਗੱਲ ਨਹੀਂ ਜਾਣ ਦਿੱਤੀ ਜਾਏਗੀ। ਤੋਂ ਮਾੜਾ ਮੋਟਾ ਕੋਈ ਠਈਆ ਠੱਪਾ ਜਾਂ ਜ਼ਰੂਰ ਕਰਕੇ ਲੋਕਾਂ ਦਾ, ਆਪਦੇ ਸਪੋਰਟਰਾਂ ਦਾ ਜਿਹੜਾ ਹੈਗਾ, ਜਿਵੇਂ ਪਹਿਲਾਂ ਕਹਿੰਦੇ ਸੀ ਅਸੀਂ ਬਾਲਾਕੋਟ 'ਚ ਫੱਟੇ ਚੱਕ, ਤੇ ਉਹ ਪਿੱਛੇ ਜੇ ਇੱਕ ਮੁੰਡਾ ਉੱਥੇ ਫੜਿਆ ਹੋਇਆ ਗਿਆ ਸੀ, ਜਿਹੜਾ ਉਹ ਉਸ ਤਰੀਕੇ ਦਾ ਕੁਝ ਕਰਨ ਕਰਾਉਣਗੇ। ਸਾਡੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਆਲੇ ਦੁਆਲੇ ਵਿੱਚ ਜਿਹਨੂੰ ਮਰਜ਼ੀ ਪੁੱਛ ਲਓ, ਉਹ ਸਾਰੇ ਕਹਿੰਦੇ ਆ ਕਿ ਜਿੰਨਾ ਟਾਈਮ ਜੀ ਅਮਰੀਕਾ ਦੇ ਵੱਲੋਂ ਇਹ ਐਲਾਨ ਨਹੀਂ ਨਾ ਆਉਂਦਾ ਕਿ ਅਮਰੀਕਨ ਸਿਟੀਜ਼ਨ ਪੰਜਾਬ ਛੱਡ ਕੇ ਜਾਂ ਪਾਕਿਸਤਾਨ ਛੱਡ ਕੇ ਸਾਰੇ ਜਾਣੇ ਪਾਸੇ ਹੋ ਜਾਓ, ਇਸ ਖਿੱਤੇ 'ਚ ਜੰਗ ਦਾ ਖਤਰਾ ਵਾ। ਜਦੋਂ ਕਹਿੰਦੇ ਅਮਰੀਕਾ ਨੇ ਇਸ ਤਰੀਕੇ ਦੀ ਗੱਲ ਕਹਿਤੀ, ਉਦੋਂ ਮੰਨਾਂਗੇ ਵੀ ਹਾਂ ਜੰਗ ਦਾ ਕੋਈ ਹੈਗਾ। ਨਹੀਂ ਤਾਂ ਕਹਿੰਦੇ ਇਹਨਾਂ ਨੇ ਪਹਿਲਾਂ ਅਮਰੀਕਾ ਨੂੰ ਪੁੱਛਣਾ ਜਾਂ ਅਮਰੀਕਾ ਨੂੰ ਦੱਸਣਾ, ਫੇਰ ਕਹਿੰਦੇ ਲੜਨਾ। ਇਸ ਤਰੀਕੇ ਦਾ ਇੱਥੇ ਮਾਹੌਲ ਬਣਿਆ ਹੋਇਆ। ਖੈਰ, ਮੌਕ ਡਰਿੱਲਾਂ ਵੀ ਚੱਲ ਰਹੀਆਂ ਨੇ, ਹੋਰ ਵੀ ਕਈ ਜਿਹੜੇ ਦਮ ਗੱਜੇ ਆ ਉਹ ਮਾਰੇ ਜਾ ਰਹੇ ਨੇ। ਉਹੋ ਜਿਹੇ ਜਵਾਬ ਪਾਕਿਸਤਾਨ ਵੱਲੋਂ ਆ ਜਾਂਦੇ ਨੇ। ਪਾਕਿਸਤਾਨ ਦੇ ਵਿੱਚੋਂ ਰੀਲਾਂ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਰਾਹੀਂ ਤਾਂ ਇਧਰੋਂ ਵੀ ਚੜ ਕੇ ਆਪਸ ਵਿੱਚ ਹੀ ਹਾਸਾ ਠੱਠਾ ਵੀ ਚੱਲ ਰਿਹਾ। ਸੋ ਇਸ ਮਾਹੌਲ ਦੇ ਵਿੱਚ ਜਿਹੜੀ ਜੰਗ ਵਾਲੀ ਗੱਲ ਆ ਉਹ ਤਾਂ ਨਹੀਂ ਕੋਈ ਲੱਗਦੀ। ਕੋਈ ਮਾੜਾ ਮੋਟਾ ਐਕਸ਼ਨ ਰਿਐਕਸ਼ਨ ਜਿਹੜਾ ਹੈਗਾ ਉਹਦੇ ਅਸਾਰ ਜਿਹੜੇ ਆ ਉਹ ਜ਼ਰੂਰ ਜਾਪਦੇ ਨੇ। ਖੈਰ, ਕੱਲ ਫਿਰ ਮਿਲਾਂਗੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।